एक नजर एक नजर एक नजर। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਤੁਸੀਂ ਦੇਖ ਰਹੇ ਹੋ TV 84 ਦਾ ਪ੍ਰੋਗਰਾਮ ਇੱਕ ਨਜ਼ਰ। ਤੁਹਾਨੂੰ ਪਤਾ ਕਿ ਅਸੀਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਨਵੇਂ ਸੈਲੀਬ੍ਰਿਟੀ ਗੈਸਟ ਨੂੰ ਲੈ ਕੇ ਆਉਂਦੇ ਹਾਂ, ਤੁਹਾਡੇ ਚਾਹਣ ਵਾਲੇ ਨੂੰ ਲੈ ਕੇ ਆਉਂਦੇ ਹਾਂ ਜਾਂ ਕੋਈ ਤੁਹਾਨੂੰ ਜਾਣਕਾਰੀ ਦੇ ਸਕੇ। ਇਸੇ ਤਰ੍ਹਾਂ ਦੇ ਅੱਜ ਉਹ ਸ਼ਖਸ ਨੇ ਸਾਡੇ ਨਾਲ ਹਰਜਿੰਦਰ ਸਿੰਘ ਜੀ, ਜਿਨ੍ਹਾਂ ਕੋਲ ਅਸੀਂ ਬਹੁਤ ਸਾਰੇ ਵਿਸ਼ਿਆਂ ਬਾਰੇ ਜਾਣਾਂਗੇ। ਸਤਿ ਸ਼੍ਰੀ ਅਕਾਲ ਹਰਜਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕੀ ਹਾਲ ਚਾਲ ਨੇ? ਬੜੀ ਕਿਰਪਾ, ਤੁਸੀਂ ਸੁਣਾਓ। ਅੱਜ ਤੁਸੀਂ ਬਹੁਤ ਕੀਮਤੀ ਟਾਈਮ ਸਾਡੇ ਲਈ ਕੱਢਿਆ ਤੇ ਅਸੀਂ ਤੁਹਾਡੇ ਕੋਲ ਆਏ ਹਾਂ, ਬਹੁਤ ਸਾਰੇ ਵਿਸ਼ਿਆਂ ਬਾਰੇ ਅੱਜ ਤੁਹਾਡੇ ਕੋਲ ਜਾਣਕਾਰੀ ਲੈਣੀ ਹੈ। ਇਟਸ ਮਾਈ ਪਲੇਜ਼ਰ ਜੀ। ਤੇ ਸਭ ਤੋਂ ਪਹਿਲਾਂ ਮੈਂ ਇੱਕ ਨਾਰਮਲ ਸਵਾਲ ਵੈਸੇ ਪੁੱਛੂੰਗਾ ਕਿ ਤੁਸੀਂ, ਮੈਨੂੰ ਪਤਾ ਲੱਗਾ ਕਿ ਤੁਸੀਂ ਅਮਰੀਕਾ ਵੀ ਰਹਿੰਦੇ ਹੋ ਤੇ ਇੱਥੇ ਇੰਡੀਆ ਵੀ ਰਹਿੰਦੇ ਹੋ, ਤੇ ਕਿੰਨਾ ਕੁ ਫਰਕ ਲੱਗਦਾ ਹੈ ਉੱਥੋਂ ਦਾ ਤੇ ਇੱਥੋਂ ਦਾ? ਬੇਸਿਕਲੀ ਉੱਥੋਂ ਦਾ ਇਕੋਸਿਸਟਮ ਬੜਾ ਪੋਜ਼ਿਟਿਵ ਹੈ ਜੀ। ਤੇ ਇੱਥੋਂ ਦਾ ਇਕੋਸਿਸਟਮ ਜਿਹੜਾ ਉਹ ਹੁਣ ਪੋਜ਼ਿਟਿਵ ਹੋਣਾ ਸ਼ੁਰੂ ਹੋਇਆ ਜੀ। ਤੇ ਬਟ ਗ੍ਰਾਸ ਰੂਟ ਲੈਵਲ ਤੇ ਅ ਲੋਟ ਨੀਡਸ ਟੂ ਬੀ ਡਨ। ਸੋ ਬਟ ਚੇਂਜਸ ਹੈ ਇੱਥੇ ਵੀ Changes ਆ ਰਹੀਆਂ ਨੇ। ਹਾਂਜੀ, ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਚੇਂਜਸ ਆ ਸਕਦੀਆਂ ਨੇ। ਯਾ ਜੇ ਸਾਰੇ ਅਸੀਂ ਸਾਰਾ ਯੂਥ ਜਿਹੜਾ ਸਾਰਾ ਉਹਦੇ ਵਿੱਚ ਜੇ ਸਾਡੀ ਐਂਟਰਪ੍ਰੈਨਿਓਰੀਅਲ ਫਾਇਰ ਹੋਏ ਜੀ ਵੀ ਅਸੀਂ ਕੁਝ ਕਰਨਾ ਜੀ। ਤੇ ਫਿਰ ਸਹੀ ਸੈਂਸ ਦੇ ਵਿੱਚ ਇੱਕ ਉੜਤਾ ਪੰਜਾਬ ਤੇ ਉੜਤਾ ਇੰਡੀਆ ਬਣਾ ਸਕਦੇ ਹਾਂ। ਮਤਲਬ ਉੱਡਣ ਵਾਲਾ ਇੰਡੀਆ। ਕੀ ਬਾਤ ਹੈ। ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਨੂੰ ਦੇਖਦੇ ਹੋ ਤੁਸੀਂ ਵੀ ਤਰੱਕੀ ਆ ਸਕਦੀ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਯੂਥ ਹੈ ਉਹ ਅੱਗੇ ਆ ਸਕਦਾ ਹੈ, ਜਾਂ ਉਹ ਜੇ ਅੱਗੇ ਆਉਂਦਾ ਹੈ ਤੇ ਉਹਦੇ ਨਾਲ ਫਾਇਦਾ ਹੋ ਸਕਦਾ ਹੈ। ਤੇ ਇਦਾਂ ਦਾ ਤੁਸੀਂ ਮਤਲਬ ਬਹੁਤ ਸਾਰੇ ਉਪਰਾਲੇ ਕਰ ਵੀ ਰਹੇ ਹੋ, ਮੈਂ ਦੱਸਣਾ ਚਾਹੁੰਦਾ। ਤੇ ਹੋਰ ਵੀ ਸੋਚ ਰਹੇ ਨੇ ਹਰਜਿੰਦਰ ਜੀ ਵੀ ਜਿਹੜੇ ਨਵੇਂ ਤਰੀਕੇ ਦੇ ਨਾਲ ਕਿੱਦਾਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਜਾਂ ਨਵੀਆਂ ਚੀਜ਼ਾਂ ਕਿੱਦਾਂ ਅੱਗੇ ਆ ਸਕਦੀਆਂ ਨੇ। ਤੇ ਤੁਹਾਡੀ ਫੈਮਿਲੀ ਵੀ ਇੱਥੇ ਰਹਿੰਦੀ ਹੈ ਜਾਂ ਉੱਥੇ? ਫੈਮਿਲੀ ਉੱਥੇ ਅਮਰੀਕਾ ਰਹਿੰਦੀ ਹੈ। ਤੇ ਉਹ ਕਈ ਵਾਰੀ ਘੁੰਮਣ ਮੇਰਾ ਕੰਮ ਇਦਾਂ ਦਾ, ਮੈਂ ਹਾਂਜੀ ਉਹ ਘੁੰਮਣ ਆਉਂਦੇ, ਪਰ ਮੇਰਾ ਕੰਮ ਇਦਾਂ ਦਾ ਕਿ ਮੈਂ ਏਸ਼ੀਆ ਤੇ ਅਮਰੀਕਾ ਨੂੰ ਦੇਖਦਾ, ਜਿਹੜੀ ਕੰਪਨੀ ਨਾਲ ਮੈਂ ਕੰਮ ਕਰਦਾ। ਉਹ ਕਿੱਦਾਂ ਮਤਲਬ? ਮੈਂ ਚੀਫ ਸਟ੍ਰੈਟਜੀ ਆਫਿਸਰ ਹੈਗਾ ਪਜ਼ਲ ਫੋਨ ਦਾ, ਵਿਚ ਇਜ਼ ਨੈਕਸਟ ਇਨੋਵੇਸ਼ਨ। ਉਹ ਹਲੇ ਸਾਲ ਕੁ ਬਾਅਦ ਤੁਹਾਡੇ ਸਾਹਮਣੇ ਆਏਗੀ ਜੀ। ਸਾਲ ਬਾਅਦ ਉਹ ਮਤਲਬ ਇੰਡੀਆ 'ਚ ਵੀ ਦਿਖੇਗੀ? ਇੰਡੀਆ ਵਿੱਚ ਦਿਖੇਗੀ, ਗਲੋਬਲੀ ਦਿਖੇਗੀ ਤੁਹਾਨੂੰ ਸਾਰੀ। ਓਕੇ ਠੀਕ ਹੈ। ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਤੁਸੀਂ ਮਤਲਬ ਲੈ ਕੇ ਚੱਲ ਰਹੇ ਹੋ? ਦੇਖੋ, ਐਂਟਰਪ੍ਰੈਨਿਓਰਸ਼ਿਪ ਮੇਰਾ ਬਾਜ਼ਵਰਡ ਆ, ਜਿਹੜਾ ਮੈਂ ਆਪ ਇੱਕ ਐਂਟਰਪ੍ਰੈਨਿਓਰ ਆ। ਜੀ। ਤੇ ਮੈਂ ਉਹ ਚੀਜ਼ ਜਦੋਂ ਹੁਣ ਜਿਵੇਂ ਪਜ਼ਲ ਫੋਨ ਤੁਹਾਨੂੰ ਕਹਿ ਰਿਹਾ ਵੀ ਸਾਲ 2 ਸਾਲ ਬਾਅਦ ਦੇਖੋਗੇ। ਆਕਾਸ਼ ਟੈਬਲੇਟ ਤੁਸੀਂ 10-11 ਦੇ ਵਿੱਚ ਸੁਣੀ, ਮੈਂ 2006 'ਚ ਉਹਦੇ ਤੇ ਕੰਮ ਸ਼ੁਰੂ ਕੀਤਾ ਸੀ। ਸੋ ਉਹ ਮੇਰਾ ਵਿਜ਼ਨ, ਐਂਟਰਪ੍ਰੈਨਿਓਰ ਦਾ ਇੱਕ ਕੰਮ ਹੁੰਦਾ, ਡ੍ਰੀਮ ਕਨਵਰਟ ਇਨਟੂ ਅ ਥਾਟ ਐਂਡ ਦੈਟ ਥਾਟ ਇਨਟੂ ਐਕਸ਼ਨ। ਸੋ ਤੁਹਾਡੇ ਵਿੱਚ ਫਾਇਰ ਹੋਣੀ ਚਾਹੀਦੀ ਹੈ। ਐਂਟਰਪ੍ਰੈਨਿਓਰ ਹੈ ਹੀ ਉਹ ਜਿਹਦੇ ਵਿੱਚ ਫਾਇਰ ਹੈ। ਇਹਦੇ ਬਾਰੇ ਸਾਨੂੰ ਥੋੜਾ ਖੁੱਲ ਕੇ ਜਾਣਕਾਰੀ ਦਿਓ ਕਿ ਮਤਲਬ ਕੀ ਹੈ, ਕਿੱਦਾਂ ਆਪਾਂ ਕਰ ਸਕਦੇ ਹਾਂ ਕੀ? ਦੇਖੋ, ਫਾਇਰ ਲਾਈਜ਼ ਇਨ ਐਂਟਰਪ੍ਰੈਨਿਓਰ। ਜਿਹੜੇ ਆਮ ਬੰਦੇ ਆ, ਆਮ ਕੰਪਨੀਜ਼ ਨੇ, ਉਹ ਆਪਣੀ ਪ੍ਰੋਫਿਟੇਬਿਲਟੀ ਲਈ ਕੰਮ ਕਰ ਸਕਦੀਆਂ, ਬਟ ਐਜ਼ ਐਨ ਐਂਟਰਪ੍ਰੈਨਿਓਰ ਤੁਹਾਡਾ ਵਿਜ਼ਨ ਆ, ਤੁਸੀਂ ਉਹਨੂੰ ਮਾਸਸ ਲਈ ਜਦੋਂ ਸੋਚਦੇ ਹੋ ਨਾ, ਜਦੋਂ ਤੁਸੀਂ ਲੋਕਾਂ ਦਾ ਭਲਾ ਸੋਚਦੇ ਹੋ, ਤਾਂ ਛੋਟੇ ਮੋਟੇ ਕੰਮ ਤੁਹਾਡੇ ਆਪੇ ਹੋ ਜਾਂਦੇ ਆ। ਤੁਹਾਡਾ ਐਂਟਰਪ੍ਰੈਨਿਓਰ ਦਾ ਕੰਮ ਹੀ ਇਹ ਆ ਕਿ ਕੋਈ ਚੀਜ਼ ਜਿਹੜੀ ਨਹੀਂ ਹੋ ਰਹੀ, ਜਿਹੜਾ ਪਬਲਿਕ ਦਾ ਪੇਨ ਪੁਆਇੰਟ ਆ, ਉਹਨੂੰ ਐਡਰੈਸ ਕਰਨਾ। ਤੇ ਉਹ ਤੁਸੀਂ ਦੇਖਦੇ ਹੋ, ਲੈਟਸ ਟੇਕ ਐਗਜ਼ਾਮਪਲ ਆਫ ਊਬਰ। ਊਬਰ ਕੀ ਹੈ? ਇੱਕ ਟੈਕਸੀ ਬੁਕਿੰਗ ਦਾ ਸਿਸਟਮ ਹੈ, ਬਟ ਉਹਨਾਂ ਨੇ ਲੋਕਾਂ ਲਈ ਈਜ਼ੀ ਬਣਾਤਾ। ਸੋ ਐਂਟਰਪ੍ਰੈਨਿਓਰ ਦਾ ਕੰਮ ਹੀ ਇਹੀ ਹੁੰਦਾ, ਹਾਊ ਟੂ ਡੂ ਅਨਡੂਏਬਲ, ਜਿਹੜਾ ਕੋਈ ਗਵਰਨਮੈਂਟ ਨਹੀਂ ਐਡਰੈਸ ਕਰ ਰਹੀ, ਜਿਹੜਾ ਕੋਈ ਹੋਰ ਕੰਪਨੀਜ਼ ਨਹੀਂ ਐਡਰੈਸ ਕਰ ਰਹੀਆਂ। ਕੰਪਨੀਜ਼ ਦਾ ਆਪਣੀ ਬੈਲੈਂਸ ਸ਼ੀਟ ਦੇਖਦੀਆਂ। ਕੰਪਨੀਜ਼ ਦਾ ਫੋਕਸ ਇਹ ਹੁੰਦਾ, EMPLOYE ਨੂੰ ਨਿਚੋੜੇ ਜਾਓ ਤੇ ਲੁੱਕ ਐਟ ਦ ਯੂਅਰ ਫੋਕਸ ਇਜ਼ ਔਨ ਕਿੰਨੀ ਟਰਨਓਵਰ ਹੋ ਗਈ, ਇੰਨੀ ਕਰਨੀ ਹੈ। ਬਟ ਐਂਟਰਪ੍ਰੈਨਿਓਰ ਇਜ਼ ਆਲ ਰਿਲੇਟਡ ਟੂ ਇਨੋਵੇਸ਼ਨ। ਔਰ ਇਹ ਇਨੋਵੇਸ਼ਨ ਤੁਹਾਡੀ ਐਜ਼ ਐਨ ਇੰਡੀਵਿਜੂਅਲ, ਐਜ਼ ਅ ਸਿੱਖ, ਇਫ ਯੂ ਆਸਕ ਮੀ, ਵੀ ਆਰ ਆਲ ਐਂਟਰਪ੍ਰੈਨਿਓਰਸ। ਸਿੱਖੀ ਦੀ ਐਂਟਰਪ੍ਰੈਨਿਓਰਸ਼ਿਪ ਅੰਮ੍ਰਿਤ ਵੇਲੇ ਸ਼ੁਰੂ ਹੋ ਜਾਂਦੀ ਹੈ। ਅਗਰ ਅਸੀਂ ਸਿੱਖ ਹੋਣੇ ਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਪਲ ਕੇ ਉਠਾਰ ਨਾਮ ਧਿਆਵਾ, ਦੈਟਸ ਦ ਬਿਗੇਸਟ ਚੈਲੰਜ। ਗੁਰੂ ਸਾਹਿਬ ਕਹਿੰਦੇ ਜੇ ਤੂੰ ਘੁਆਉਣਾ, ਤੂੰ ਹੈ ਕਿ ਨਹੀਂ ਮੈਂ ਦੇਖਾਂਗਾ, ਬਟ ਜੇ ਘੁਆਉਣਾ ਤਾਂ ਦਿਸ ਇਜ਼ ਦ ਪ੍ਰੀ ਕੰਡੀਸ਼ਨ। ਸੋ ਐਂਟਰਪ੍ਰੈਨਿਓਰਸ਼ਿਪ ਉੱਥੇ ਸ਼ੁਰੂ ਹੁੰਦੀ ਹੈ। ਜੇ ਸਾਡਾ ਬੇਸ ਸਟਰੋਂਗ ਆ ਤੇ ਦੈਨ ਯੂ ਆਰ ਫੁੱਲ ਆਫ ਐਨਰਜੀ, ਪੋਜ਼ਿਟਿਵ ਐਨਰਜੀ। ਨਹੀਂ ਤਾਂ ਤੁਸੀਂ ਕੰਪਲੇਨਿੰਗ, ਨੈਗੇਟਿਵ ਐਨਰਜੀ 'ਚ ਰਹਿੰਦੇ ਹੋ। ਮਤਲਬ ਇਸ ਕੰਮ ਦੇ ਵਿੱਚ ਤੁਸੀਂ ਹੋਰ ਵੀ ਨਾਲ ਆਪਣੇ ਜੋੜ ਰਹੇ ਹੋ? ਯਾ ਮੇਰਾ ਕੰਮ ਹਮੇਸ਼ਾ ਮਾਸਸ ਦੇ ਨਾਲ ਰਿਲੇਟਡ ਹੁੰਦਾ। ਹੁਣ ਆਕਾਸ਼ ਟੈਬਲੇਟ ਆ, ਉਹ 2006 ਦੇ ਵਿੱਚ ਇਨੋਵੇਸ਼ਨ ਕੀਤੀ ਸੀ। 2001 ਤੋਂ 2005 ਤੱਕ ਕੈਨੇਡਾ ਦੇ US ਮਾਰਕੀਟ ਦੇ ਵਿੱਚ ਜਿਹੜਾ ਦੇ ਵਰ ਸਟਰਗਲਿੰਗ, ਦੇ ਹੈਡ 17 ਪੈਟੈਂਟਸ।
ਬਟ ਇੱਥੇ ਜਦੋਂ 2006 ਦੇ ਵਿੱਚ ਸ਼ੁਰੂ ਕੀਤਾ, ਦਿਸ ਵਾਸ ਦ ਫਸਟ ਥਿੰਗ ਆਈ ਸਟਾਰਟਡ ਅਲੋਂਗ ਵਿਦ ਬਾਕੀ ਜਿਹੜੀਆਂ ਚੀਜ਼ਾਂ ਕੀਤੀਆਂ। ਤੇ ਉਹ ਮਾਸਸ ਨਾਲ ਕੰਸਰਨ ਸੀ, ਕਿਵੇਂ ਮਾਸਸ ਨੂੰ ਨੈਟ ਇਨੇਬਲ ਕਰਨਾ, ਪੂਰਾ ਨੈਟਵਰਕ ਬਣਾਉਣਾ ਪੈਂਦਾ ਉਸ ਲਈ। ਸੋ ਸਾਡਾ ਪਰਪਸ ਇਹੀ ਹੁੰਦਾ ਕਿਵੇਂ ਮਾਸਸ ਦਾ ਫਾਇਦਾ ਹੋਏ ਐਜ਼ ਐਨ ਐਂਟਰਪ੍ਰੈਨਿਓਰ। ਜੀ, ਬਹੁਤ ਵਧੀਆ ਗੱਲ ਹੈ। ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜਾ ਨਵਾਂ ਉਪਰਾਲਾ ਕਰ ਰਹੇ ਹੋ ਕਿ ਜਿਹੜਾ ਪੰਜਾਬ ਦੇ ਵਿੱਚ ਤੁਸੀਂ ਲੈ ਕੇ ਆ ਰਹੇ ਹੋ? ਦੇਖੋ, ਸਭ ਤੋਂ ਵੱਡਾ ਇਸ਼ੂ ਜਿਹੜਾ ਹੈਗਾ ਉਹ ਹੈਗਾ ਸਕਿੱਲਸ ਦਾ। ਸਾਡੇ ਇੱਥੇ ਸਭ ਤੋਂ ਵੱਡੀ ਪ੍ਰੋਬਲਮ ਇਹ ਆਉਂਦੀ ਹੈ ਕਿ ਸਕਿੱਲ ਜਿਹੜੀ ਹੈ, ਜਿਵੇਂ ਇੰਜੀਨੀਅਰਸ ਨੇ 20-25% ਬੰਦੇ ਇੰਜੀਨੀਅਰਸ ਇੰਪਲੋਏਬਲ ਨੇ। ਹਰ ਬੰਦਾ ਇੰਜੀਨੀਅਰ ਵਿਆਹ ਕਰਾਉਣ ਲਈ ਬਣਦਾ ਜਾਂ ਬਾਹਰ ਜਾਣ ਲਈ ਬਣਦਾ, ਤੇ ਹਰ ਇੱਕ ਨੂੰ ਅਸੀਂ ਇੰਜੀਨੀਅਰ ਬਣਾਉਣਾ ਚਾਹੁੰਦੇ ਹਾਂ। ਉਹ ਇੱਕ ਸਭ ਤੋਂ ਵੱਡਾ ਸਾਡਾ ਫਲੋ ਹੈਗਾ। ਇੱਕ ਦੂਸਰੇ ਵੱਲ ਦੇਖ ਕੇ ਕਰ ਰਹੇ ਨੇ ਕਿ ਹਾਂ ਮੈਂ ਵੀ ਅਸੀਂ ਇੰਜੀਨੀਅਰ ਬਣਨਾ, ਟੈਲੈਂਟ ਆਇਡੈਂਟੀਫਾਈ ਨਹੀਂ ਕਰਦੇ ਮੈਂ ਕੀ ਕਰ ਸਕਦਾ, ਮੈਂ ਕੀ ਕਰਦਾ। ਐਂਡ ਉਹੀ ਇੱਕ ਵੱਡਾ ਰੀਜ਼ਨ ਹੈ ਸਾਡੀ ਜਿਹੜੀ ਜਿਹੜੀ ਬੇਰੁਜ਼ਗਾਰੀ ਆ, ਜਿਹੜੇ ਅਸੀਂ ਵਿਹਲੇ ਤੁਰੇ ਫਿਰਦੇ ਹਾਂ, ਕਿਉਂਕਿ ਕੰਮ ਜਿਹੜਾ ਅਸੀਂ ਕਰਦੇ ਉਹਦੇ ਸਾਡਾ ਇੰਟਰਸਟ ਨਹੀਂ ਹੈ। ਜਦੋਂ ਜਿਹੜਾ ਕੰਮ ਤੁਸੀਂ ਕਰਦੇ ਉਹਦੇ ਇੰਟਰਸਟ ਨਹੀਂ ਹੈ ਨਾ, ਤੁਸੀਂ ਐਕਸੈਲ ਹੀ ਨਹੀਂ ਕਰੋਗੇ, ਤੁਸੀਂ ਫਿਰ ਵੀਕਐਂਡ ਹੀ ਉਡੀਕੋਗੇ। ਸੋ ਇਹ ਇੱਕ ਗਲੋਬਲ ਪ੍ਰੋਬਲਮ ਵੀ ਹੈਗੀ ਹੈ ਇਸ ਡਾਇਰੈਕਸ਼ਨ ਦੇ ਵਿੱਚ। ਸੋ ਸਕਿੱਲਸ ਤੇ ਮੈਂ 2005-06 ਤੋਂ ਕਾਫੀ ਇਹਦੇ ਤੇ ਕੋਸ਼ਿਸ਼ ਕਰ ਰਿਹਾ, ਤੇ ਮੈਂ ਇਲੈਕਟ੍ਰੋਨਿਕਸ ਐਂਡ ਕੰਪਿਊਟਰ ਸਾਫਟਵੇਅਰ ਐਕਸਪੋਰਟ ਪ੍ਰਮੋਸ਼ਨ ਕਾਉਂਸਲ ਦੇ ਗਵਰਨਿੰਗ ਬੋਰਡ ਤੇ ਸੀਗਾ, ਤੇ ਮੈਂ ਪੰਜਾਬ ਦੇ ਵਿੱਚ ਇਹਦਾ ਡਿਵੈਲਪ ਕੀਤਾ ਸੀ ਐਜ਼ ਅ ਰੀਜਨ ਚੇਅਰਮੈਨ ਐਕਸਪੋਰਟ ਪ੍ਰਮੋਸ਼ਨ ਕਾਉਂਸਲ ਪੰਜਾਬ, ਹਿਮਾਚਲ, ਚੰਡੀਗੜ੍ਹ ਦਾ। ਬਟ ਪ੍ਰੋਬਲਮ ਵੱਡੀ ਇਹ ਆ ਕਿ ਜਿਹੜੀ ਬਿਊਰੋਕ੍ਰੇਸੀ ਆ, ਜਦੋਂ ਅਸੀਂ ਗਵਰਨਮੈਂਟ ਕੋਲ ਜਾਂਦੇ ਹੋ ਉਹ ਦੇਖਦੇ ਆ ਵੀ ਤੁਸੀਂ ਆਏ ਹੋ ਤਾਂ ਕੀ ਲੈ ਆਏ ਹੋ, ਤਾਂ ਚੱਲੇ ਹੋ ਤਾਂ ਕੀ ਦੇ ਕੇ ਚੱਲੇ ਹੋ। ਉਹ ਸੋਚਦੇ ਐਂਟਰਪ੍ਰੈਨਿਓਰ ਛੋਟੇ ਬੰਦੇ ਦਾ, ਉਹਨਾਂ ਕਿਸੇ ਕੋਲ ਟਾਈਮ ਨਹੀਂ ਹੈ। ਬਟ ਉਹ ਬੇਸਿਕ ਪ੍ਰੋਬਲਮ ਸਾਡੀ ਉਹ ਹੈ। ਜੇ ਅਸੀਂ ਪਿੱਛੇ ਜਾ ਰਹੇ ਹਾਂ ਕਿਸੇ ਰੀਜ਼ਨ ਕਰਕੇ, ਜੇ ਨਸ਼ਿਆਂ ਵੱਲ ਜਾ ਰਹੇ ਨੇ, ਉਹਦਾ ਕਾਰਨ ਇੱਕ ਹੀ ਹੈ, ਆਈਡਲ ਬ੍ਰੇਨਸ ਡੈਵਲਸ ਵਰਕਸ਼ਾਪ। ਸੋ ਉਹ ਜਿੰਨੀ ਦੇਰ ਅਸੀਂ ਉਹ ਆਪਣੇ ਆਪ ਨੂੰ ਉਸ ਕੰਮ 'ਚ ਨਹੀਂ ਪਾਉਂਦੇ ਜਿਹੜਾ ਅਸੀਂ ਕਰ ਸਕਦੇ ਹਾਂ, ਜਿਹਦੇ ਲਈ ਅਸੀਂ ਬਣੇ ਹੋਏ ਹਾਂ, ਉਹ ਆਇਡੈਂਟੀਫਾਈ ਨਹੀਂ ਕਰਦੇ, ਤਾਂ ਉਨੀ ਦੇਰ ਸਾਡੀ ਪ੍ਰੋਬਲਮ ਹੀ ਪ੍ਰੋਬਲਮਸ ਨੇ। ਬੇਰੁਜ਼ਗਾਰ ਰਹਿ ਕੇ, ਮਤਲਬ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜੇ ਬੇਰੁਜ਼ਗਾਰੀ ਹੈ, ਬੇਰੁਜ਼ਗਾਰੀ ਹੀ ਨਸ਼ੇ ਨੂੰ ਵੀ ਆਵਾਜ਼ ਮਾਰਦੀ ਹੈ ਕਿ ਜੇ ਕੋਈ ਬੰਦਾ ਵਿਹਲਾ ਤੁਰਿਆ ਫਿਰਦਾ ਤਾਂ ਉਹਦਾ ਧਿਆਨ ਮਤਲਬ ਗਲਤ ਕੰਮਾਂ ਵੱਲ ਹੁੰਦਾ ਕਿ ਉਹ ਨਸ਼ਾ ਕਰੇ ਜਾਂ ਕੁਛ ਇਦਾਂ ਦਾ ਕੰਮ ਕਰੇ। ਤੇ ਉਹਦੇ ਲਈ ਕੀ ਹੈ ਕਿ ਮਾਪਿਓ ਦਾ ਵੀ ਇੱਕ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚੇ ਨੂੰ ਸਹੀ ਗਾਈਡ ਕਰੇ, ਜਾਂ ਜੋ ਉਹਦੇ ਅੰਦਰ ਹੈਗਾ ਉਹਨੂੰ ਕੱਢਣ ਦੀ ਕੋਸ਼ਿਸ਼ ਕਰੇ। ਸਾਰਿਆਂ ਦਾ ਫਰਜ਼ ਆ ਜੀ, ਗਵਰਨਮੈਂਟ ਦਾ ਫਰਜ਼ ਆ। ਗਵਰਨਮੈਂਟ ਕਾਹਦੇ ਲਈ ਬਣੀ ਹੈ? ਗਵਰਨਮੈਂਟ ਦਾ ਕੰਮ ਹੀ ਹੈ ਗਵਰਨ ਕਰਨਾ, ਦੇਖੇ ਪ੍ਰੋਬਲਮਸ ਕੀ ਨੇ। ਜੀ, ਘਰ ਤੋਂ ਸ਼ੁਰੂ ਹੁੰਦੀ ਹੈ, ਵੈਸੇ ਘਰ ਤੋਂ ਸ਼ੁਰੂ ਹੁੰਦੀ ਆ। ਸੋ ਉਹ ਇੱਕ ਡਾਇਰੈਕਸ਼ਨ ਹੈਗੀ ਆ। ਬਟ ਅਦਰ ਦੈਨ ਦੈਟ, ਜਿਹੜੀ ਪਿੰਡਾਂ ਦੇ ਵਿੱਚ ਹੁਣ ਜਿਹੜੇ ਮਾਪੇ ਪੜ੍ਹੇ ਲਿਖੇ ਨਹੀਂ, ਉਹਨਾਂ ਤੋਂ ਕੀ ਐਕਸਪੈਕਟ ਕਰਾਂਗੇ ਅਸੀਂ। ਸੋ ਜੇ ਸਕਿੱਲਸ ਆਇਡੈਂਟੀਫਾਈ ਕੀਤੀਆਂ ਜਾਣ, ਵੀ ਉਹਦੇ ਸਪੈਸ਼ਲ ਇੱਕ ਮਿਨਿਸਟਰੀ ਬਣ ਗਈ ਹੈ ਹੁਣ। ਮੈਨੂੰ ਖੁਸ਼ੀ ਆ, ਜਿਹੜਾ ਕੰਮ ਮੈਂ 2005 ਦੇ ਵਿੱਚ ਸ਼ੁਰੂ ਕੀਤਾ ਸੀ, ਇਹ ਹੁਣ ਪਿਛਲੇ ਸਾਲ ਉਹਦਾ ਇੱਕ ਮਿਨਿਸਟਰ ਬਣ ਗਿਆ ਸਕਿੱਲ ਡਿਵੈਲਪਮੈਂਟ ਦਾ, ਸਪੈਸ਼ਲ। ਐਂਡ ਇੰਡੀਆ ਦੇ ਵਿੱਚ ਹੁਣ ਉਹਨਾਂ ਨੇ ਸਕਿੱਲ ਡਿਵੈਲਪਮੈਂਟ ਤੇ ਫੋਕਸ ਕੀਤਾ ਵੀ ਲੋਕਾਂ ਦੇ ਵਿੱਚ ਸਕਿੱਲ ਕਿਵੇਂ ਆਇਡੈਂਟੀਫਾਈ ਕੀਤੀ ਜਾਏ, ਕਿਵੇਂ ਉਸ ਡਾਇਰੈਕਸ਼ਨ ਦੇ ਵਿੱਚ ਕੰਮ ਕੀਤਾ ਜਾਏ ਤਾਂ ਲੋਕਾਂ ਦੇ ਵਿੱਚ ਹੁਨਰ ਪੈਦਾ ਕੀਤਾ, ਹੁਨਰ ਦੇਖਿਆ ਜਾਏ। ਕਿਹੜਾ ਹੁਨਰ? ਤੁਸੀਂ ਕਦੇ ਕਿਸੇ 'ਚ ਕੋਈ ਇੰਟਰਸਟ ਪੈਦਾ ਨਹੀਂ ਕਰ ਸਕਦੇ, ਉਹ ਇੰਟਰਸਟ ਇਨਬੋਰਨ ਹੁੰਦਾ ਜੀ ਉਹਦੇ ਅੰਦਰ। ਬਟ ਅਸੀਂ ਉਹਨੂੰ ਧੱਕੇ ਨਾ ਕਰਨਾ ਚਾਹੁੰਦੇ, ਨਹੀਂ ਤੂੰ ਇੰਜੀਨੀਅਰਿੰਗ ਕਰ, ਤੂੰ ਡਾਕਟਰੀ ਹੀ ਕਰ। ਤੇ ਉਹ ਇੱਕ ਸਾਡਾ ਬੇਸਿਕ ਫਲੋ ਹੈ। ਉਸ ਡਾਇਰੈਕਸ਼ਨ ਦੇ ਵਿੱਚ ਸਾਨੂੰ ਬਹੁਤ ਕੰਮ ਕਰਨ ਦੀ ਲੋੜ ਹੈ। ਤੇ ਗਵਰਨਮੈਂਟ ਜਿਹੜੀ ਹੈ ਨਾ, ਗਵਰਨਮੈਂਟ ਦੇਖਦੀ ਅੱਛਾ ਆ ਗਈ ਸਕੀਮ ਆ ਗਈ, ਗਵਰਨਮੈਂਟ ਦਾ ਫੋਕਸ ਹੁੰਦਾ ਵੀ ਹੁਣ ਇੰਨੇ ਕਰੋੜ ਗਵਰਨਮੈਂਟ ਸੈਂਟਰ ਤੋਂ ਲੈਣੇ ਆ, ਫਿਰ ਉਹ ਇੰਨੇ ਕਰੋੜ ਜਿਹੜੇ ਹੁੰਦੇ ਆ ਨਾ ਉਹ ਉਜੜਦੇ ਹੀ ਆ। ਉਹ ਜੀ ਇਨਫਰਾਸਟ੍ਰਕਚਰ ਬਣਾ ਲਓ, ਇਨਫਰਾਸਟ੍ਰਕਚਰ ਤਾਂ ਪਹਿਲਾਂ ਬਣਿਆ ਪਿਆ। ਹੁਣ ਜੇ ਸਕਿੱਲ ਡਿਵੈਲਪਮੈਂਟ ਦੀ ਗੱਲ ਕਰਾਂ, ਪਿਛਲੇ ਜੂਨ 15 ਦੇ ਵਿੱਚ ਉਹ ਜਦੋਂ ਸਕੀਮ ਆਈ, ਇਹਨਾਂ ਨੇ ਅਨਾਉਂਸ ਕੀਤਾ ਅਸੀਂ ਜੀ ਹੁਣ ਸਕਿੱਲ ਡਿਵੈਲਪਮੈਂਟ ਸੈਂਟਰਸ ਬਣਾਵਾਂਗੇ। ਉਹ ਬਿਲਡਿੰਗਾਂ ਬਣਨੀਆਂ ਸ਼ੁਰੂ ਹੋ ਗਈਆਂ, ਉਹ ਪੈਸਾ ਆ ਗਿਆ ਸਕੀਮਾਂ ਦਾ, ਉੱਥੇ ਤਾਂ ਜਿੱਥੇ ਲੱਗਣਾ ਉੱਥੇ ਤਾਂ ਜਾ ਹੀ ਨਹੀਂ ਰਿਹਾ। ਬਿਲਡਿੰਗਾਂ ਤਾਂ ਪਹਿਲਾਂ ਹੀ ਬਹੁਤ ਨੇ ਜੀ, ਉੱਥੇ ਦਾ ਉੱਥੇ ਹੀ ਹੈ, ਮਤਲਬ ਉਹਦਾ ਕੋਈ ਫਰਕ ਨਹੀਂ ਪਿਆ, ਪੈਣਾ ਹੀ ਨਹੀਂ। ਤੁਸੀਂ ਜੇ ਸਾਰਾ ਫੋਕਸ ਹੀ ਉਹਦੇ ਤੇ ਲਾਤਾ, ਉਹ ਪੈਸਾ ਤੁਹਾਡਾ ਇਸ ਪਰਪਸ ਤੇ ਯੂਜ਼ ਹੋਣਾ ਚਾਹੀਦਾ ਕਿ ਰੂਰਲ ਦੇ ਵਿੱਚ ਸਾਰੀ ਉੱਥੇ ਰੀਚ ਹੋਏ। ਹੁਣ ਤੁਹਾਨੂੰ ਆਲਰੇਡੀ ITIs ਨੇ, ਪੋਲੀਟੈਕਨਿਕ ਨੇ, ਸਕੂਲਸ ਨੇ, ਕਾਲਜਸ ਦੀ ਬਿਲਡਿੰਗਸ ਨੇ, ਉਹਨਾਂ ਨੂੰ ਆਫਟਰ ਆਵਰਸ ਦੇ ਵਿੱਚ ਯੂਜ਼ ਕਰ ਸਕਦੇ ਹੋ। ਦ ਬੇਸਿਕ ਥਿੰਗ ਇਜ਼ ਦ ਕਰਿਕੂਲਮ। ਉਹ ਕਿਵੇਂ ਆਇਡੈਂਟੀਫਾਈ ਕਰਨਾ, ਉਹਦੇ ਤੇ ਫੋਕਸ ਸਾਡਾ ਬੜਾ ਘੱਟ ਆ। ਕਮੇਟੀਆਂ ਬਣਾ ਲਓ, ਬਿਲਡਿੰਗਾਂ ਬਣਾ ਲਓ, ਉਹਦੇ ਤੇ ਜ਼ਿਆਦਾ ਫੋਕਸ ਹੁੰਦਾ।
ਉਹੀ ਗੱਲ ਹੈ ਨਾ ਜੀ, ਮਤਲਬ 2-2 4-4 ਕਰੋੜ ਰੁਪਏ ਲਾ ਦਿੰਦੇ ਨੇ ਬਿਲਡਿੰਗਸ ਤੇ 2-4 ਸਾਲ ਉਹਨੂੰ ਬੰਦ ਚ ਲੱਗ ਜਾਂਦੇ ਨੇ। ਉਨੀ ਦੇਰ ਨੂੰ ਸਰਕਾਰਾਂ ਬਦਲ ਜਾਂਦੀਆਂ ਨੇ ਤੇ ਫਿਰ ਉਹ ਕੰਮ ਜਿਹੜਾ ਵਿੱਚ ਦਾ ਵਿੱਚ ਜਿਹੜਾ ਮੇਨ ਕੰਮ ਤੁਸੀਂ ਦੱਸਿਆ ਉੱਥੋਂ ਤੱਕ ਫੋਕਸ ਹੋ ਹੀ ਨਹੀਂ ਪਾਉਂਦਾ ਉਹਨਾਂ ਕੋਲ। ਰਾਈਟ ਸੋ ਸਾਨੂੰ ਉਹਦੇ ਤੇ ਜਿਹੜੀ ਹੈ ਨਾ ਉਹਦੇ ਵਿੱਚ ਯੂਥ ਨੂੰ ਇਨਵੋਲਵ ਹੋਣਾ ਪਏਗਾ। ਓਨੈਸਟਲੀ ਮੈਂ ਸਰਕਾਰ ਵੱਲ ਦੇਖਣਾ ਛੱਡਤਾ, ਵੈਸੇ ਮੈਂ ਇੰਡੀਵਿਜੂਅਲ ਲੈਵਲ ਤੇ ਜਿਹੜੀ ਆਰਗੇਨਾਈਜੇਸ਼ਨਸ ਐਂਟਰਪ੍ਰੈਨਿਓਰ ਆਰਗੇਨਾਈਜੇਸ਼ਨਸ ਨੇ ਉਹਨਾਂ ਨਾਲ ਫੋਕਸ ਕਰਕੇ ਉੱਥੋਂ ਮੈਂ ਟ੍ਰਿਗਰ ਕਰਦਾ ਵੀ ਕਿਸ ਤਰ੍ਹਾਂ ਇਹਨੂੰ ਮਾਸਸ ਦੀ ਵੇਵ ਬਣਾਈ ਜਾ ਸਕੇ। ਸੋ ਵੈਰੀ ਰੀਸੈਂਟਲੀ ਬੜਾ ਸੋਹਣਾ ਨਾਰਾ ਹੈ ਸਵੱਛ ਭਾਰਤ ਦਾ। ਇਟਸ ਅ ਗੁੱਡ ਸਲੋਗਨ ਐਂਡ ਵੈਰੀ ਵੈਲ ਡਿਫਾਈਨਡ, ਬਟ ਬਣਾਉਣਾ ਕਿੱਦਾਂ, ਦੈਟਸ ਅ ਚੈਲੰਜ ਜੀ। ਉਹੀ ਕਰ ਰਹੇ ਕਿ ਸਿਰਫ ਇੱਕ ਨਾਰਾ ਲਾਉਣ ਦੇ ਨਾਲ ਕੰਮ ਨਹੀਂ ਬਣਦਾ, ਕਿ ਉਹਦੇ ਤੇ ਕਿੰਨਾ ਕੰਮ ਹੋ ਰਿਹਾ ਉਹਦੇ ਵੱਲ ਵੀ ਧਿਆਨ ਦੇਣਾ ਬਣਦਾ। ਰਾਈਟ ਸੋ ਅਸੀਂ ਇੱਕ ਪਾਇਲਟ ਪ੍ਰੋਜੈਕਟ ਕਰ ਰਹੇ ਹਾਂ ਗੁੜਗਾਉਂ ਦੇ ਵਿੱਚ। 20 ਬੱਚੇ ਬਿਲਕੁਲ ਜਿਹੜੇ ਗਵਰਨਮੈਂਟ ਸਕੂਲਾਂ ਦੇ ਪਿੰਡਾਂ ਦੇ, ਉਹਨਾਂ ਨੂੰ ਅਸੀਂ 2 ਘੰਟੇ ਹਫ਼ਤੇ ਦੇ ਵਿੱਚ ਲਾਉਂਦੇ ਹਾਂ। 2 ਘੰਟੇ ਦੇ ਵਿੱਚ ਸਿਰਫ ਉਹਨਾਂ ਨੂੰ ਸਿਖਾਉਂਦੇ ਬੇਸਿਕ, ਵੀ ਕਿਵੇਂ ਤੁਸੀਂ ਬਿਹੇਵ ਕਰਨਾ, ਕੀ ਬੇਸਿਕ ਚੀਜ਼ਾਂ ਚਾਹੀਦੀਆਂ। ਯੂ ਵਿਲ ਬੀ ਸਰਪ੍ਰਾਈਜ਼ਡ ਕਿ 10 ਹਫ਼ਤਿਆਂ ਦੇ ਵਿੱਚ 20 ਆਵਰਸ ਦੇ ਵਿੱਚ ਕੀ ਉਹਨਾਂ ਨੇ ਕਰਤਾ। 5 ਪਿੰਡਾਂ ਦੇ ਵਿੱਚ ਉਹਨਾਂ ਨੇ ਸਾਰੇ ਐਜੂਕੇਟ ਕੀਤਾ। ਉੱਥੇ ਸਰਪੰਚ ਉਹਨਾਂ ਦੇ ਨਾਲ ਤੁਰ ਪਏ ਨੇ, ਪਿੰਡ ਦੀ ਸਫਾਈ ਕਰਵਾ ਰਹੇ ਨੇ ਨਾਲ, ਤੇ 20 ਬੱਚਿਆਂ ਨੇ, ਹਰ ਬੱਚੇ ਨੇ 10-10 ਬੱਚੇ ਅੱਗੇ ਐਕਸਾਈਟ ਕਰਤੇ ਨੇ ਵੀ ਇਹ ਕੰਮ ਅਸੀਂ ਕਰਨਾ। ਪਿੰਡ ਨਾਲ ਤੁਰ ਪਿਆ ਉਹਨਾਂ ਦੇ, ਟ੍ਰੇਨਡ ਕੀਤੇ ਨੇ। ਸੋ 5 ਪਿੰਡਾਂ ਦੇ ਵਿੱਚ ਬੇਸਿਕ ਚੀਜ਼ਾਂ ਹੋਣ ਲੱਗ ਪਈਆਂ ਜੀ। ਸੋ ਇਹ ਸਾਡੇ ਇੱਕ ਪ੍ਰੋਜੈਕਟ ਹੈ ਸਵੱਛ ਮਾਈਂਡਸ। ਇਹ ਤੁਸੀਂ ਪੰਜਾਬ ਨੂੰ ਲੈ ਕੇ ਗੱਲ ਕਰ ਰਹੇ ਹੋ ਜਾਂ ਇੰਡੀਆ ਲੈਵਲ ਤੇ ਇਹਨੂੰ ਲੈ ਕੇ ਜਾ ਰਹੇ ਹੋ? ਇੰਡੀਆ ਲੈਵਲ ਦਾ ਪ੍ਰੋਜੈਕਟ ਹੈ, ਤੇ ਪੰਜਾਬ ਨੂੰ ਇਸ ਚੀਜ਼ ਤੇ ਫੋਕਸ ਹਰੇਕ ਦੀ ਰਿਕੁਆਇਰਮੈਂਟ ਹੈ। ਬੇਸਿਕ ਤੁਸੀਂ ਉਹ ਵੈਰੀ ਸੂਨ ਤੁਸੀਂ ਉਹਦੇ ਬਾਰੇ ਸੁਣੋਗੇ ਨਿਊਜ਼। ਉਹ ਪ੍ਰੋਜੈਕਟ ਲਿਮਿਡਵੇ ਆ, ਤੇ ਐਂਡ ਇਹਦੇ ਵਿੱਚ ਜਿਹੜੀ ਰੀਅਲ ਫਾਇਰ ਆ, ਹੁਣ ਉਹਦੇ ਵਿੱਚ ਅਸੀਂ ਸਿਰਫ ਇਹ ਨਹੀਂ ਕਰਦੇ ਵੀ ਬੇਸਿਕ ਉਹਨਾਂ ਨੂੰ ਐਟੀਕੇਟ ਸਿਖਾਤੇ। ਹੁਣ ਉਸ ਤੋਂ ਇਲਾਵਾ ਅਸੀਂ ਉਹਨਾਂ 'ਚ ਆਇਡੈਂਟੀਫਾਈ ਕਰਦੇ ਹਾਂ ਵੀ ਇਹ ਬੱਚੇ ਦੇ ਵਿੱਚ ਕੀ ਕੈਰੀਅਰ ਕੀ ਕਰ ਸਕਦਾ ਹੈ, ਕੀ ਕਰ ਸਕਦਾ, ਉਹਨੂੰ ਅਸੀਂ ਕੀ ਨੇ ਉਹਦੇ 'ਚ ਸਵੋਟ ਐਨਾਲਿਸਿਸ ਦਿੰਦੇ ਹਾਂ ਜੀ। ਸਟਰੈਂਥ ਕੀ ਹੈ, ਵੀਕਨੈਸ ਕੀ ਹੈ, ਓਪਰਚੁਨਿਟੀ ਕੀ ਹੈ, ਥ੍ਰੈਟਸ ਕੀ ਨੇ। ਉਹ ਜਦੋਂ ਤੁਸੀਂ ਆਇਡੈਂਟੀਫਾਈ ਕਰ ਲੈਂਦੇ ਹੋ ਬੱਚੇ ਦੇ ਵਿੱਚ, ਜੋ ਤੁਹਾਡੀ ਸਟਰੈਂਥਸ ਆ ਉਹਦੇ ਤੇ ਫੋਕਸ ਕਰੋ। ਹੁਣ ਤੁਸੀਂ ਮੱਛੀ ਨੂੰ ਕਹੋ ਵੀ ਦੀਵਾਰ ਤੇ ਚੜਾਉਣਾ, ਤਾਂ ਉਹ ਚੜੇਗੀ ਨਹੀਂ, ਉਹ ਤਾਂ ਫੇਲ ਹੀ ਹੋ ਜਾਏਗਾ। ਘਰ ਦੇ ਗਾਲਾਂ ਕੱਢਣਗੇ, ਮਾਸਟਰ ਵੀ ਗਾਲਾਂ ਕੱਢਣਗੇ, ਪਿੰਡ ਵਾਲੇ ਕਹਿਣਗੇ ਵੀ ਵਿਹਲਾ। ਉਹ ਇੱਕ ਦਿਨ ਦੁਖੀ ਹੋ ਗਏ, ਯਾਰ ਸਸਮਾ ਨੂੰ ਖਾਓ, ਮੈਂ ਤਾਂ ਕਿਸੇ ਕੰਮ ਹੀ ਨਹੀਂ ਕਰ ਸਕਦਾ। ਸੋ ਅਸੀਂ ਆਪ ਉਹਦੇ ਜ਼ਿੰਮੇਵਾਰ ਹਾਂ। ਸੋ ਉਹ ਕੰਮ ਜੇ ਸਾਨੂੰ ਗ੍ਰਾਸ ਰੂਟ ਲੈਵਲ ਤੇ, ਮੈਂ ਬੈਟ ਕਰਦਾ ਕੋਈ ਵੀ ਗਵਰਨਮੈਂਟ, ਸਟੇਟ ਗਵਰਨਮੈਂਟ ਜੇ 10 ਕਰੋੜ ਕਿਸੇ ਬਿਲਡਿੰਗ ਤੇ ਲਾ ਰਹੀ ਹੈ ਨਾ, ਮੈਨੂੰ 5 ਕਰੋੜ ਦੇ ਦੇ ਇਸ ਪ੍ਰੋਜੈਕਟ ਲਈ, ਮੈਂ ਅਗਲੇ 1 ਸਾਲ ਦੇ ਵਿੱਚ ਘੱਟ ਤੋਂ ਘੱਟ ਮੇਰੇ ਖਿਆਲ 2 ਕਰੋੜ ਬੰਦਾ ਇਸ ਸਕਿੱਲ ਦੇ ਵਿੱਚ ਉਹਨਾਂ ਨੂੰ ਅਸੀਂ ਲਿਜਾ ਸਕਦੇ ਹਾਂ। 2 ਕਰੋੜ ਬੰਦਾ 2 ਕਰੋੜ ਬੰਦਾ। ਉਹ ਕਿਸ ਤਰ੍ਹਾਂ ਜੀ? 20 ਬੱਚੇ 200 ਬੱਚੇ ਐਕਸਾਈਟ ਕਰ ਸਕਦੇ ਆ, 200 ਬੱਚੇ 2000 ਕਰ ਸਕਦੇ ਆ, 2000 ਬੱਚਾ 20000 ਕਰ ਸਕਦਾ, 20000 ਬੱਚਾ 2 ਲੱਖ ਬੱਚਾ, 2 ਲੱਖ 20 ਲੱਖ ਨੂੰ ਕਰ ਸਕਦਾ, 20 ਲੱਖ ਨੂੰ 2 ਕਰੋੜ ਕਰ ਸਕਦਾ। ਆਈ ਕਾਲ ਇਟ ਮਲਟੀ ਲੈਵਲ ਮੈਸਮਰਾਈਜ਼ਿੰਗ। ਤੁਸੀਂ ਉਹ ਕਹਿੰਦੇ ਇੱਕ ਇਕੋਸਿਸਟਮ ਹੁੰਦਾ, 5 ਬੰਦੇ ਹੱਸਦੇ ਹੋਣ ਨਾ, 6ਵਾਂ ਆ ਕੇ ਵੀ ਹੱਸਣ ਲੱਗ ਜਾਂਦਾ, 5 ਰੋਂਦੇ ਹੋਣਗੇ ਤੇ 6ਵਾਂ ਆ ਕੇ ਵੀ ਰੋਣ ਲੱਗ ਜਾਏ ਜੀ। ਹਾਲਾਂਕਿ ਉਹਨੂੰ ਸ਼ਾਇਦ ਪਤਾ ਵੀ ਨਹੀਂ ਹੁੰਦਾ ਕਈ ਵਾਰੀ ਗੱਲ ਕੀ ਰਾਈਟ। 5 ਬੰਦੇ ਡਰੱਗਸ ਕਰਦੇ ਹੋਣਗੇ ਤਾਂ 6ਵਾਂ ਵੀ। ਸੋ ਇਹ ਇਕੋਸਿਸਟਮ ਜਿਹੜਾ ਸਾਡਾ ਡਰੱਗ ਓਰੀਐਂਟਡ ਜਾਂ ਨੌਨਸੈਂਸ ਓਰੀਐਂਟਡ ਬਣਿਆ ਹੋਇਆ, ਜਿੰਨਾ ਟਾਈਮ ਅਸੀਂ ਇੰਟਰਨੈਟ ਟ੍ਰੋਲਸ ਤੇ ਫੇਸ ਕਰਦੇ ਹਾਂ, ਜੇ ਕਿਤੇ ਇੰਡੀਆ ਦੇ ਵਿੱਚ ਪੋਜ਼ਿਟਿਵਿਟੀ ਤੇ ਹੋ ਜਾਏ, ਵੀ ਆਰ ਵਰਲਡ ਲੀਡਰਸ। ਸਾਨੂੰ ਮੰਗਣ ਦੀ ਲੋੜ ਨਹੀਂ ਕਿਸੇ ਕੋਲ ਜਾ ਕੇ। ਇਹ ਪ੍ਰੋਜੈਕਟ ਸਿਰਫ ਇੰਡੀਆ 'ਚ ਨਹੀਂ, ਮੈਨੂੰ ਪੁੱਛਿਆ ਵੀ ਇੰਡੀਆ ਲੈਵਲ ਤੇ ਕੰਮ ਕਰਦੇ ਹੋ, ਮੈਂ ਗਲੋਬਲ ਲੈਵਲ ਤੇ ਕੰਮ ਕਰਦਾ। ਐਜ਼ ਅ ਸਿੱਖ ਯੂ ਵਿਲ ਬੀ ਸਰਪ੍ਰਾਈਜ਼ਡ ਟੂ ਹੀਅਰ ਮਾਈ ਵਿਊਜ਼। ਬੱਚਾ ਜੰਮਦਾ, ਉਹਨੂੰ ਆਰਗੈਨਿਕਲੀ ਗਰੋ ਹੋਣ ਦਿਓ, ਹੀ ਵਿਲ ਬਿਕਮ ਅ ਸਿੱਖ। ਮੈਂ ਸਮਝਦਾ ਸਿੱਖ ਇਜ਼ ਅ ਲਰਨਰ, ਐਵਰੀਬਡੀ ਇਜ਼ ਅ ਲਰਨਰ। ਸੋ ਗਲੋਬਲ ਪ੍ਰੋਬਲਮ ਹੈ, ਉੱਥੇ ਪ੍ਰੋਬਲਮਸ ਹੋਰ ਨੇ, ਬਾਹਰ ਹੋਮਲੈਸ ਬਹੁਤ ਨੇ ਇਕਨੋਮੀ ਡਾਊਨਟਰਨ ਤੋਂ ਬਾਅਦ। ਦ ਸੇਮ ਪ੍ਰੋਜੈਕਟ ਅਸੀਂ ਇਹਨੂੰ ਹੁਣ ਡਿਜੀਟਾਈਜ਼ ਕਰਕੇ ਵੀ ਆਰ ਟੇਕਿੰਗ ਇਟ ਟੂ ਦੋਜ਼ ਕੰਟਰੀਜ਼ ਜਿਹੜੀ ਹੋਮਲੈਸ ਨੇ। ਬੰਦਾ ਹੋਮਲੈਸ ਕਿਉਂ ਹੁੰਦਾ? ਜੌਬ ਚਲੀ ਗਈ। ਜੌਬ ਕਿਉਂ ਗਈ? ਬੰਦਾ ਜਿਹੜਾ ਕੰਮ ਕਰਦਾ ਸੀ ਉਹ ਕੰਮ ਲਈ ਬਣਿਆ ਨਹੀਂ ਹੋਇਆ ਸੀ, ਉਹ ਵੀਕਐਂਡ ਵੀ ਉਡੀਕਦਾ ਰਿਹਾ, ਸਾਰੀ ਉਮਰ ਇੱਦਾਂ ਹੀ ਗੁਜ਼ਾਰਤੀ ਉਹਨੇ। ਸੋ
ਉਹ ਅਲਟੀਮੇਟ ਪ੍ਰੋਬਲਮ ਇਜ਼ ਦੈਟ ਓਨਲੀ ਦ ਸਕਿੱਲ ਜਿਹੜੀ ਆਇਡੈਂਟੀਫਾਈ ਕਰਨੀ ਸੀ ਉਹ ਨਹੀਂ ਕਰ ਨਹੀਂ ਕਰ ਪਾਇਆ। ਅਸੀਂ ਇੰਡੀਅਨਸ ਬਾਹਰ ਜਾ ਕੇ ਐਕਸੈਲ ਕਰਦੇ ਹਾਂ, ਜੀ ਇੱਥੇ ਕਿਉਂ ਘੱਟ ਕਰਦੇ ਹਾਂ? ਸਾਨੂੰ ਉੱਥੇ ਉਹ ਇਕੋਸਿਸਟਮ ਮਿਲਦਾ ਹੈ। ਉਹ ਇਕੋਸਿਸਟਮ ਸਾਡਾ ਇੱਥੇ ਡਿਵੈਲਪ ਹੋ ਜੇ ਪੋਜ਼ਿਟਿਵਿਟੀ ਦਾ। ਇੱਥੇ ਬੰਦਾ ਸਵੇਰੇ ਲਾਇਸੈਂਸ ਬਣਾਉਣ ਲਈ ਨਿਕਲ ਜੇ, ਬਸ ਸ਼ਾਮ ਤੱਕ ਕੰਨਾਂ ਨੂੰ ਹੱਥ ਲਾ ਕੇ ਹੀ ਆਉਂਦਾ, ਕਹਿੰਦਾ ਯਾਰ ਏਜੰਟ ਲੱਭੋ, ਉਹਨੂੰ ਪੈਸੇ ਦਿਓ ਤੇ ਕੰਮ ਕਰਾ ਲਓ। ਉੱਥੇ ਇਹ ਚੀਜ਼ਾਂ ਨਾਰਮਲ ਨੇ। ਸੋ ਤੁਸੀਂ ਡਿਫਰੈਂਸ ਪੁੱਛਿਆ ਸੀ US ਇੰਡੀਆ ਦਾ, ਦਿਸ ਇਜ਼ ਵਨ ਆਫ ਦ ਬੇਸਿਕ ਡਿਫਰੈਂਸ। ਤੁਹਾਡੇ ਕੋਲ ਕੋਈ ਵਿਊ ਹੈਗਾ, ਉਹ ਤੁਸੀਂ ਆਈਡੀਆ ਦਿੰਦੇ ਕਿਸੇ ਨੂੰ, ਐਂਡ ਲੋਕ ਉਹਦੇ ਤੇ ਪੈਸਾ ਲਾਉਣ ਨੂੰ ਤਿਆਰ ਹੁੰਦੇ ਨੇ, ਲੋਕ ਤੁਹਾਡੀ ਗੱਲ ਸੁਣਦੇ ਆ। ਇੱਥੇ ਸਿਰਫ ਪੈਸੇ ਵਾਲੇ ਦੀ ਗੱਲ ਸੁਣੀ ਜਾਂਦੀ ਜਾਂ ਤੁਹਾਡੀ ਅਪਰੋਚ ਹੋਏ। ਸੋ ਇਹ ਇੱਕ ਮੇਜਰ ਡਿਫਰੈਂਸ ਹੈ। ਬਹੁਤ ਸਾਰੀਆਂ ਗੱਲਾਂ ਹਰਜਿੰਦਰ ਜੀ ਨਾਲ ਹੋਰ ਵੀ ਕਰ ਲਈਆਂ ਨੇ, ਹੋਰ ਵੀ ਜਾਣਕਾਰੀ ਲੈਣੀ ਹੈ ਅਸੀਂ ਉਹਨਾਂ ਕੋਲ ਨਵੇਂ ਵਿਸ਼ਿਆਂ ਦੇ ਉੱਤੇ, ਲੇਕਿਨ ਉਸ ਤੋਂ ਪਹਿਲਾਂ ਆਪਾਂ ਲੈਂਦੇ ਇੱਕ ਛੋਟਾ ਜਿਹਾ ਨਿੱਕਾ ਜਿਹਾ ਬ੍ਰੇਕ। ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਹਰਜਿੰਦਰ ਜੀ ਸਾਡੇ ਨਾਲ ਨੇ ਤੇ ਅੱਜ ਸਕਿੱਲਸ ਤੇ ਗੱਲ ਚੱਲ ਰਹੀ ਹੈ। ਉਹ ਸਿਰਫ ਇਲੈਕਸ਼ਨ ਦੇ ਟਾਈਮ ਉਹਨਾਂ ਦੇ ਵਾਅਦੇ ਹੁੰਦੇ ਆ ਕਿ ਅਸੀਂ ਐ ਕਰ ਦਿਆਂਗੇ, ਅਸੀਂ ਇਹ ਕਰ ਦਿਆਂਗੇ, ਰਾਈਟ। ਤੇ ਉਸ ਤੋਂ ਬਾਅਦ ਕੋਈ ਜਾ ਕੇ ਝਾਤੀ ਵੀ ਨਹੀਂ ਮਾਰਦਾ ਜਾਂ ਕੋਈ ਦੇਖਦਾ ਵੀ ਨਹੀਂ ਆ ਕਿ ਉਹ ਪਿੰਡ ਜਿੱਥੇ ਮੈਂ ਜਾ ਕੇ ਰੈਲੀ ਕਰਕੇ ਆਇਆ ਜਾਂ ਜਿੱਥੇ ਘਰਾਂ 'ਚ ਮੈਂ ਮਿਲ ਕੇ ਆਇਆ ਸਿਰਫ ਆਪਣੀਆਂ ਵੋਟਾਂ ਲਈ, ਉੱਥੇ ਜਾ ਕੇ ਉਹ ਦੇਖਦੇ ਵੀ ਨਹੀਂ ਕਿਹੜੇ ਹਾਲਾਤਾਂ 'ਚ ਉਹ ਲੋਕ ਰਹਿ ਰਹੇ ਨੇ, ਕੀ ਖਾ ਰਹੇ ਨੇ, ਕੀ ਪੀ ਰਹੇ ਨੇ। ਉਹਨਾਂ ਨੂੰ ਕੋਈ ਨਹੀਂ, ਸਿਰਫ ਆਪਣੀ ਕੁਰਸੀ ਦਾ ਕਿ ਸਾਡੀ ਕੁਰਸੀ ਬਣ ਗਈ, ਉਸ ਤੋਂ ਬਾਅਦ ਉਹ ਧਿਆਨ ਨਹੀਂ ਦਿੰਦੇ। ਰਾਈਟ। ਸੋ ਉਸ ਡਾਇਰੈਕਸ਼ਨ ਦੇ ਵਿੱਚ ਸਾਨੂੰ ਮਾਸਸ ਲੈਵਲ ਤੇ ਵੇਵ ਲਿਆਣੀ ਪਏਗੀ, ਔਰ ਇਹ ਕੰਮ ਯੂਥ ਦਾ ਕੰਮ ਹੈ। ਯੂਥ ਅਸੀਂ ਜਿਹੜੇ 12 ਤੋਂ 16 ਸਾਲ ਦੇ ਬੱਚਿਆਂ ਦੇ ਵਿੱਚ ਜੋ ਫਾਇਰ 20 ਬੱਚਿਆਂ ਦੇ ਵਿੱਚ ਕਰਤੀ ਇਗਨਾਈਟ, ਦੇ ਕੁਡ ਇਗਨਾਈਟ ਇਨਟੂ 200 ਪੀਪਲ। ਉਹਨਾਂ ਦੇ ਜੇ ਤੁਸੀਂ ਉਹ ਪੜ੍ਹੋਗੇ ਕੀ ਉਹਨਾਂ ਦੇ ਸਰਪੰਚ ਤੇ ਉੱਥੋਂ ਦੇ ਕੀ ਕਮੈਂਟਸ ਦਿੰਦੇ ਨੇ, they are basically transforming those elders. So that's the vision, and this vision is, ਮੈਂ ਤੁਹਾਨੂੰ ਦੱਸਿਆ ਵੀ ਬਾਹਰ ਵੀ ਜਿਹੜੇ we are proposing to do homeless business incubators, refugee business incubators. incubator ਕੀ ਹੁੰਦਾ? ਬੱਚਾ ਜੰਮਦਾ ਜਦੋਂ ਜਿਹਦੇ ਤੇ ਰੱਖਦੇ ਆ। ਸੋ ਐਂਟਰਪ੍ਰੈਨਰ ਨੂੰ ਚਾਹੀਦੀ ਹੁੰਦੀ ਜਗ੍ਹਾ ਜਿੱਥੇ ਉਹ ਅੱਜ ਸੋਚਿਆ ਉਹਨੂੰ ਇੱਕ ਜਗ੍ਹਾ ਮਿਲ ਜਾਏ ਵੀ ਹਾਂ ਵੀ ਆਹ ਜਗ੍ਹਾ ਤੂੰ ਇੱਥੇ ਬਹਿ ਜਾ, ਇਹ ਤੈਨੂੰ ਮੈਂਟੋਰਸ ਹੈਗੇ ਨੇ, ਇਹ ਬੰਦੇ ਨੇ ਜਿਹੜੇ ਤੈਨੂੰ ਗਾਈਡ ਕਰਨਗੇ, ਜਿਹੜੇ ਤੇਰੀ ਸੋਚ ਨੂੰ, ਤੇਰੇ ਆਈਡੀਆ ਨੂੰ ਅੱਗੇ ਥਾਟਸ ਦੇ ਵਿੱਚ ਲਿਆਉਣਗੇ, ਉਹਨੂੰ ਟਰਾਂਸਫਰ ਕਰਨਗੇ, ਤੇਰੇ ਡ੍ਰੀਮ ਨੂੰ ਥਾਟਸ 'ਚ ਲਿਆ ਕੇ ਫਿਰ ਉਹਨੂੰ ਐਕਸ਼ਨ 'ਚ ਲਿਆਉਣਗੇ। ਵੀ ਨੀਡ ਦੋਜ਼ ਇਕੋਸਿਸਟਮਸ। ਪੰਜਾਬ ਦੇ ਵਿੱਚ ਮੈਂ ਇਹਨਾਂ ਨੂੰ ਬਿਜ਼ਨਸ ਇਨਕਿਊਬੇਟਰਸ ਦੀ ਪਿਛਲੇ 10 ਸਾਲ ਤੋਂ ਇਹਨਾਂ ਨੂੰ ਮੈਂ ਕਹਿ ਰਿਹਾ ਵੀ ਬਣਾਓ। ਫਿਨਲੈਂਡ ਇਜ਼ ਅ ਸਮਾਲ ਕੰਪਨੀ। ਮੈਂ ਹੁਣ ਪਜ਼ਲ ਫੋਨ ਸਾਡੀ ਫਿਨਲੈਂਡ ਬੇਸਡ ਕੰਪਨੀ ਹੈ, ਤੇ ਉੱਥੇ ਘੱਟ ਤੋਂ ਘੱਟ 50-60 ਬਿਜ਼ਨਸ ਇਨਕਿਊਬੇਟਰਸ ਨੇ। ਇੰਡੀਆ ਦੇ ਵਿੱਚ ਮੈਨੂੰ ਹੁਣ ਤਾਂ ਪਤਾ ਨਹੀਂ ਫਿਗਰ ਕੀ ਆ, ਵੈਨ ਆਈ ਲੈਫਟ ਇਨ 12 ਦੇ ਹੈਡ ਅ ਫਿਗਰ ਆਫ ਅਰਾਊਂਡ 120 or 200 ਅਰਾਊਂਡ ਦੈਟ ਇਨਕਿਊਬੇਟਰ ਸੀਗੇ। ਹੁਣ ਕਾਫੀ ਚੱਲ ਪਿਆ, ਇਟਸ ਮੂਵਿੰਗ, ਬਟ ਵੀ ਨੀਡ ਮਚ ਮੋਰ। ਦੇ ਸ਼ੁੱਡ ਬੀ, ਐਂਡ ਤੁਹਾਨੂੰ ਬਿਲਡਿੰਗਾਂ ਦੀ ਲੋੜ ਨਹੀਂ ਆ। ਜੋ ਫੋਕਸ ਬਿਲਡਿੰਗਾਂ ਤੇ ਜਿਹੜਾ ਪੈਸਾ ਲਾ ਰਹੇ ਨਾ, ਲੈਟ them ਇਨਵੈਸਟ ਔਨ ਆਫਟਰ ਸਕੂਲ ਪ੍ਰੋਗਰਾਮਸ। ਉਹੀ ਬਿਲਡਿੰਗਸ ਤੁਸੀਂ ਸ਼ਾਮ ਨੂੰ ਯੂਜ਼ ਕਰੋ। ਜਿਹੜੇ ਬੰਦੇ ਆਲਰੇਡੀ ਇੰਪਲੋਇਡ ਨੇ, ਜਿਹੜੇ ਬੰਦੇ ਇਹਨਾਂ ਦੇ ਇੰਪਲੋਈਜ਼ ਜਿਹੜੇ ਇਨਰਸ਼ੀਆ ਨਾਲ ਮਾਰੇ ਹੋਏ ਨੇ, ਸਰਕਾਰੀ ਤਕਾਲਾ ਵਾਲਾ ਕੰਮ ਨਹੀਂ ਕਰਦੇ, ਤੁਸੀਂ ਉਹਨਾਂ ਦੇ ਵਿੱਚ ਫਾਇਰ ਪਾਣੀ ਆ ਨਾ, ਤੇ ਉਹਨਾਂ ਦੀ ਸਕਿੱਲਸ ਨੂੰ ਆਇਡੈਂਟੀਫਾਈ ਕਰਕੇ ਪੁੱਟ them on the right job ਜਿਹਦੇ 'ਚ ਉਹਨਾਂ ਦਾ ਪੈਸ਼ਨ ਹੈ। ਜੋ ਤੁਸੀਂ ਕਰ ਰਹੇ ਹੋ, ਜੇ ਤੁਸੀਂ ਉਹਦੇ ਬਾਰੇ ਪੈਸ਼ਨੇਟ ਹੋ ਨਾ, ਯੂ ਵਿਲ ਐਕਸੈਲ ਇਨ ਦੈਟ। ਤੁਹਾਨੂੰ ਕੰਮ 'ਚ ਉਹਦੇ ਸੁਸਤੀ ਆਏਗੀ ਜਿਹਦੇ ਤੁਹਾਡਾ ਇੰਟਰਸਟ ਨਹੀਂ ਹੈ। ਸੋ ਇਹ ਗਵਰਨਮੈਂਟ ਨੂੰ ਵੀ ਚਾਹੀਦਾ। ਗਵਰਨਮੈਂਟ ਇੱਥੇ ਮਿਨਿਸਟਰ ਤਾਂ ਚਲੋ ਇਹ ਚਾਚੇ ਦਾ ਮੁੰਡਾ, ਤਾਏ ਦਾ ਮੁੰਡਾ, ਇਹਨੂੰ ਇਹਦਾ ਮਿਨਿਸਟਰ ਬਣਾ ਦਿਓ। ਹੁਣ ਸੀ ਦ ਐਗਜ਼ਾਮਪਲ ਆਫ ਕੈਨੇਡਾ, ਜਿਹੜਾ ਮਿਨਿਸਟਰ ਡਿਫੈਂਸ ਦਾ, ਹੀ ਇਜ਼ ਅ ਸਿੱਖ ਬਿਕਾਜ਼ ਹੀ ਹੈਡ ਦ ਟੌਪ ਕੈਪੇਬਿਲਿਟੀਜ਼। ਦੇ ਮੇਕ ਮਿਨਿਸਟਰਸ ਔਨ ਦ ਬੇਸਿਸ ਆਫ ਕੈਪੇਬਿਲਿਟੀ। ਉਹਨੇ ਅਫਗਾਨ ਵਾਰ ਦੇ ਵਿੱਚ ਕਿੰਨਾ ਕੰਮ ਕੀਤਾ। ਦੇ ਆਰ ਦ ਰੀਅਲ ਐਂਟਰਪ੍ਰੈਨਰਸ। ਉਹਦਾ ਪ੍ਰਾਈਮ ਮਿਨਿਸਟਰ, ਹੀ ਇਜ਼ ਅ ਰੀਅਲ ਐਂਟਰਪ੍ਰੈਨਰ। ਸੋ our prime minister, he's giving good slogans, that's good, but we need to transform into action by bringing those people into the mainstream of doing that. Yeah, government बैठे logically ਗੱਲ करे
ਆਈ ਕੈਨ ਬੈਟ ਜਾਂ ਤੁਸੀਂ ਮੈਨੂੰ ਸੈਟੀਸਫਾਈ ਕਰ ਦਿਓ ਜਾਂ ਮੈਂ ਤੁਹਾਨੂੰ ਕਰ ਦਿੰਦਾ। ਬਿਲਕੁਲ ਸਹੀ। ਤੁਸੀਂ ਨਹੀਂ ਕਰ ਪਾਏ ਪਿਛਲੇ 40 ਸਾਲਾਂ 'ਚ, ਮੈਂ ਤੁਹਾਨੂੰ ਕਹਿ ਰਿਹਾ, ਮੈਂ ਤੁਹਾਨੂੰ 1 ਸਾਲ ਦੇ ਵਿੱਚ ਅਗਲੀ ਇਲੈਕਸ਼ਨ ਤੱਕ ਮੈਂ ਤੁਹਾਨੂੰ ਇਹ ਕਰਕੇ ਦਿਖਾ ਦਿੰਦਾ। We can transform those skills at grassroots level, and we have the right example before us, ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਸਵੱਛ ਮਾਈਂਡ ਵਾਲੀ skills for life foundation ਦੇ ਵਿੱਚ I am on the board of ਤੁਸੀਂ that. ਜਿਹੜਾ ਸਵੱਛ ਮਾਈਂਡ ਦਾ ਦੱਸਿਆ ਹੈ ਕਿ ਕਦੋਂ ਤੋਂ ਤੁਸੀਂ ਲੈ ਕੇ ਆ ਰਹੇ ਹੋ ਜਾਂ ਕਦ ਸ਼ੁਰੂ ਹੁਣ ਤੁਸੀਂ ਕਰਤਾ ਸੀ, ਦੱਸਿਆ ਕਿ 5 ਪਿੰਡਾਂ ਦੇ ਵਿੱਚ ਤੁਸੀਂ ਚੇਂਜਸ ਲਿਆਂਦੇ ਨੇ, ਤੇ ਇਹ ਕਦੋਂ ਤੋਂ ਤੁਸੀਂ ਇਹਨੂੰ ਹੋਰ ਵੱਡੇ ਲੈਵਲ ਤੇ ਲੈ ਕੇ ਆ ਰਹੇ ਹੋ ਪੰਜਾਬ ਦੇ ਵਿੱਚ? We are already working on it. We are talking to Kenya government. ਜੀ ਪੰਜਾਬ ਦੇ ਵਿੱਚ ਟੱਕਰਾਂ ਮਾਰ ਕੇ ਥੱਕ ਚੁੱਕੇ ਆ, ਜੀ, ਤੇ ਮਤਲਬ ਮੈਂ ਇਹਨਾਂ ਦੇ ਕੋਲ ਟਾਈਮ ਨਹੀਂ ਵੇਸਟ ਕਰਦਾ ਟੂ ਬੀ ਓਨੈਸਟ। ਜੀ ਜੇ ਇਹਨਾਂ ਕੋਲ ਵਿਜ਼ਨ ਹੈਗਾ, ਦੇ ਵਾਂਟ ਟੂ ਡੂ ਸਮਥਿੰਗ, ਦੇ ਵਾਂਟ ਟੂ ਕਮ ਆਊਟ ਆਫ ਦਿਸ ਪ੍ਰੋਬਲਮ ਆਫ ਉੜਤਾ ਪੰਜਾਬ, ਤਾਂ ਦੇ ਆਰ ਵੈਲਕਮ। But I don't have time to waste on Punjab because I have brought people from World Bank to go to them, and they are so unprofessional. ਇੱਥੇ ਮੀਟਿੰਗ ਰੱਖਦੇ ਆ, ਅੱਛਾ ਜੀ ਤੁਹਾਡੀ 4 ਵਜੇ ਮੀਟਿੰਗ ਆ, ਤੇ ਫਿਰ ਸਵੇਰੇ 10 ਵਜੇ ਫੋਨ ਆ ਜਾਊਗਾ, ਉਹ ਜੀ ਤੁਸੀਂ ਹੁਣੇ ਆ ਜਾਓ, ਹੁਣੇ ਵਿਹਲੇ ਨੇ ਜੀ ਸੀਐਮ ਸਾਹਿਬ। ਉਹ ਬੰਦਾ ਕਹਿੰਦਾ ਮੈਂ ਦਿੱਲੀ ਬੈਠਾ ਯਾਰ, ਤੁਸੀਂ 4 ਵਜੇ ਮੀਟਿੰਗ ਰੱਖੀ, ਮੇਰੀ ਫਲਾਈਟ ਹੈ 1 ਵਜੇ, ਮੈਂ ਉਹਦੇ ਵਿੱਚ ਆਉਣਾ। They are so unprofessional. They don't have time to meet people of that stature. ਤੇ ਅਸੀਂ ਕਿਉਂ ਦੀਵਾਰ 'ਚ ਟੱਕਰ ਮਾਰੀਏ? ਸਾਨੂੰ ਲੋਕਾਂ ਨਾਲ ਮਤਲਬ ਹੈ, ਅਸੀਂ ਗ੍ਰਾਸ ਰੂਟ ਲੈਵਲ ਤੇ ਸਵੱਛ ਹੈਲਥ ਤੇ ਕੰਮ ਕਰ ਰਹੇ ਹਾਂ, ਸਵੱਛ ਮਾਈਂਡਸ ਤੇ ਕੰਮ ਕਰ ਰਹੇ ਹਾਂ, ਸਵੱਛ ਅਰਥ ਤੇ ਕੰਮ ਕਰ ਰਹੇ ਹਾਂ, ਐਂਡ ਦੈਟਸ ਅ ਕੰਟਰੀਬਿਊਸ਼ਨ ਟੂ ਸਵੱਛ ਭਾਰਤ, ਐਂਡ ਵੀ ਵਾਂਟ ਟੂ ਮੇਕ ਅ ਸਵੱਛ ਗਲੋਬ। ਸਵੱਛ ਗਲੋਬਲ, ਇਟਸ ਅ ਗਲੋਬਲ ਐਫਰਟ। ਸੋ ਓਨਲੀ ਥਿੰਗ, ਸਾਨੂੰ ਲੀਡਰਸ਼ਿਪ ਟਰਾਂਸਫਾਰਮ ਕਰਨ ਲਈ ਆਪਣੇ ਸਕਿੱਲ ਸੈਟਸ, ਆਪਣੇ ਆਪ ਨੂੰ ਪਹਿਲਾਂ ਆਇਡੈਂਟੀਫਾਈ ਕਰਨਾ ਪਏਗਾ। We have to come out of the fold of this slavery of leaders, politicians. So ਉਹ ਸਾਡੇ ਮਾਈਂਡ 'ਚ ਜਿਹੜੀ ਜਿੰਨੀ ਦੇਰ ਨਹੀਂ ਆਉਂਦੀ ਨਾ, ਐਂਟਰਪ੍ਰੈਨਰ ਬੰਦਾ ਉਦੋਂ ਬਣਦਾ। ਤੁਸੀਂ ਕਾਰਪੋਰੇਟ 'ਚ ਕੰਮ ਕਰ ਰਹੇ ਹੋ ਵੀ ਮੈਂ ਐਂਟਰਪ੍ਰੈਨਰ ਹਾਂ, ਉਹ ਐਂਟਰਪ੍ਰੈਨਰਸ਼ਿਪ ਮਰੀ ਰਹੇਗੀ ਤੁਹਾਡੀ। ਜੋ ਉੱਥੇ ਕੰਮ ਹੀ ਇੰਨਾ ਤੁਹਾਡਾ, ਉਹ ਸਾਈਕਲ ਹੀ ਇੰਨਾ ਹੋਣਾ, ਤੁਸੀਂ ਉਸ ਤੋਂ ਬਾਹਰ ਨਹੀਂ ਨਿਕਲ ਪਾਉਣਾ। ਉਹ ਬਰਡਨ ਦੇ ਵਿੱਚ ਬੰਦਾ ਉਹ ਕਰ ਨਹੀਂ ਪਾਉਣਾ। ਸੋ ਤੁਸੀਂ ਐਂਟਰਪ੍ਰੈਨਰ ਬਣਨਾ ਤਾਂ ਤੁਹਾਨੂੰ ਸਲੇਵਰੀ ਮੋਡ 'ਚ ਬਾਹਰ ਆਉਣਾ ਪਏਗਾ। 700 ਸਾਲ ਦੀ ਗੁਲਾਮੀ ਗੁਰੂ ਸਾਹਿਬਾਂ ਨੇ ਐਂਟਰਪ੍ਰੈਨਰਸ਼ਿਪ ਇਨੋਵੇਸ਼ਨ ਨਾਲ ਲਾਤੀ। ਅਸੀਂ ਅੰਗਰੇਜ਼ਾਂ ਦੇ ਗੁਲਾਮ ਹੋ ਗਏ, ਫਿਰ ਗੁਲਾਮੀ 'ਚ ਹੀ ਰਹੇ, ਹੁਣ ਅਸੀਂ ਪੋਲੀਟੀਸ਼ੀਅਨ ਦੇ ਗੁਲਾਮ ਆ। ਸਹੀ ਗੱਲ ਹੈ, ਅਸੀਂ ਅੱਜ ਵੀ ਗੁਲਾਮ ਆ। ਲੋਕ ਕਹਿੰਦੇ ਨੇ ਕਿ ਅਸੀਂ ਆਜ਼ਾਦੀ ਲੈ ਲਈ ਹੈ, ਲੇਕਿਨ ਅੱਜ ਫਿਰ ਗੁਲਾਮ ਨੇ ਉਹ। ਸੋ ਉਹਦਾ ਕਾਰਨ ਇਹ ਆ ਕਿ ਅਸੀਂ ਨੈਗੇਟਿਵਿਟੀ 'ਚੋਂ ਬਾਹਰ ਹੀ ਨਹੀਂ ਆ ਪਾ ਰਹੇ, ਅਸੀਂ ਉਸੇ ਮੋੜ 'ਚ ਹੀ ਘੁੰਮ ਰਹੇ ਹਾਂ। ਲੈਟਸ ਸਟਾਰਟ ਥਿੰਕਿੰਗ ਆਫ ਪੀਪਲ ਐਜ਼ ਹਿਊਮਨ ਬੀਇੰਗਸ। ਨਹੀਂ ਜੀ ਫਲਾਣੀ ਪਾਰਟੀ ਦਾ ਫਲਾਣੀ ਪਾਰਟੀ। ਲੈਟਸ ਸਟਾਰਟ ਥਿੰਕਿੰਗ ਲਿਟਲ ਬਿਗਰ, have some larger vision, and let's transform that, ਔਰ ਉਹ ਮਾਸਿਸ ਤੋਂ ਸ਼ੁਰੂ ਹੋਣਾ। We are already working on that. ਸਰਕਾਰ ਦਾ ਜਿੱਦਾਂ ਤੁਸੀਂ ਗਵਰਨਮੈਂਟ ਦਾ ਦੱਸਿਆ, ਤੇ ਗਵਰਨਮੈਂਟ ਦੀਆਂ ਬਹੁਤ ਸਾਰੀਆਂ ਇਲੈਕਸ਼ਨਸ ਨਹੀਂ ਖਤਮ ਹੁੰਦੀਆਂ, ਕਿ ਲੋਕਾਂ ਵੱਲ ਧਿਆਨ ਦੇਣ ਵਾਲੀ ਤਾਂ ਸਾਈਡ ਤੇ ਗੱਲ ਰਹਿੰਦੀ ਆ। ਇੱਥੋਂ ਤੱਕ ਕਿ ਹੁਣ ਤਾਂ ਗੁਰਦੁਆਰਾ ਸਾਹਿਬ ਦੀਆਂ ਵੀ ਇਲੈਕਸ਼ਨਸ ਹੋਣੀਆਂ ਸ਼ੁਰੂ ਹੋ ਗਈਆਂ ਨੇ। ਹਰ ਇੱਕ ਇਲੈਕਸ਼ਨਸ, ਆਹ ਇਲੈਕਸ਼ਨ ਆ ਗਈ, ਆਹ ਇਲੈਕਸ਼ਨ ਆ ਗਈ। ਜਦੋਂ ਕਿ ਇਲੈਕਸ਼ਨ ਹੁੰਦੀ ਆ ਉਦੋਂ ਕਿ ਉਹ ਗੇੜੀ ਮਾਰਦੇ ਨੇ, ਉਸ ਤੋਂ ਬਾਅਦ ਫਿਰ ਆਪਣੇ ਘਰਾਂ ਦੇ ਵਿੱਚ ਲੋਕੇ ਬੈਠ ਜਾਂਦੇ ਨੇ। ਤੇ ਇਲੈਕਸ਼ਨ ਵੱਲੋਂ ਉਹਨਾਂ ਦਾ ਧਿਆਨ ਨਹੀਂ ਹਟਦਾ ਕਿ ਹਾਂ ਠੀਕ ਹੈ ਹੁਣ ਆਹ ਖਤਮ ਹੋਈ ਆ, ਇਸ ਤੋਂ ਬਾਅਦ MP ਦੀ ਆ ਜਾਣੀ, ਉਹਦਾ ਧਿਆਨ ਦੇਣਾ ਜੀ, ਹਾਂਜੀ। ਤੇ ਉਸ ਤੋਂ ਬਾਅਦ ਦੂਸਰੀ ਆ ਜਾਣੀ ਆਪਣਾ ਜਿਹੜੀ ਸ਼ਹਿਰਾਂ ਦੇ ਵਿੱਚ ਚੱਲਦੀ ਆ, ਕੌਂਸਲਰ ਦੀ ਆ ਗਈ, ਉੱਧਰ ਧਿਆਨ ਦਿੱਤਾ, ਫਿਰ ਸਰਪੰਚੀ ਦੀ ਆ ਗਈ, ਉੱਧਰ ਧਿਆਨ ਦਿੱਤਾ, ਉਸ ਤੋਂ ਬਾਅਦ ਜਿੱਤ ਕੇ ਫਿਰ ਬੈਠ ਜਾਂਦੇ ਨੇ ਉਹ। ਤੇ ਜਿੱਦਾਂ ਤੁਸੀਂ ਗੱਲ ਕਰਦੇ ਕਰਦੇ ਮੈਨੂੰ ਵਿੱਚੋਂ ਗੱਲ ਆਈ ਆ ਉੜਤਾ ਪੰਜਾਬ। ਉੜਤਾ ਪੰਜਾਬ ਦਾ ਪੰਜਾਬ ਦੇ ਵਿੱਚ ਇਸ ਟਾਈਮ ਬਹੁਤ ਰੌਲਾ ਪੈ ਰਿਹਾ, ਤੇ ਪੰਜਾਬ ਦੇ ਵਿੱਚ ਕੋਈ ਕਹਿ ਰਿਹਾ ਕਿ ਕਾਂਗਰਸ ਰਿਲੀਜ਼ ਨਹੀਂ ਹੋਣ ਦੇ ਰਹੀ, ਕੋਈ ਕਹਿ ਰਿਹਾ ਕਿ ਅਕਾਲੀ ਦਲ ਰਿਲੀਜ਼ ਨਹੀਂ ਹੋਣ ਦੇ ਰਹੀ, ਆਪ ਦਾ ਹੱਥ ਹੈ। ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਆਪਾਂ ਨੂੰ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਇਹਨਾਂ ਨਾਲ, ਨੈਗੇਟਿਵਿਟੀ ਓਰੀਐਂਟਡ ਕੰਮ ਨੇ ਇਹਨਾਂ ਦੇ। ਅਸੀਂ ਤੇ 5 ਪਿੰਡਾਂ ਨੂੰ ਟਰਾਂਸਫਾਰਮ ਕਰਤਾ ਗੁੜਗਾਂਵ ਦੇ ਵਿੱਚ, ਉਹਦੇ ਸਰਾਊਂਡਿੰਗ ਪਿੰਡ ਨੇ। ਅਸੀਂ ਉਸ ਗ੍ਰਾਸ ਰੂਟ ਤੋਂ ਕੰਮ ਕਰ ਰਹੇ ਹਾਂ, ਤੇ ਜਦੋਂ ਯੂਥ ਉਹਦੇ ਵਿੱਚੋਂ ਬਾਹਰ ਆਉਣ ਲੱਗ ਗਿਆ ਨਾ, ਉਸ ਮੋਡ ਦੇ ਵਿੱਚੋਂ, ਤਾਂ ਯੂਥ ਨੇ ਹੀ ਇਹ ਐਲਡਰਸ ਨੂੰ ਅਕਲ ਸਿਖਾਉਣੀ ਆ, ਜਿਹੜੇ ਸਾਨੂੰ ਉਹਨਾਂ ਦੇ ਵਿੱਚ ਨਸ਼ਿਆਂ 'ਚ ਪਾਉਂਦੇ ਆ ਜਾਂ ਉਹਦੇ 'ਚ ਪਾਉਂਦੇ ਆ। ਜੀ, ਉਹਦੇ ਵਿੱਚ ਇਹੀ ਦੱਸਿਆ ਗਿਆ ਸ਼ਾਇਦ ਜੀ, ਜੋ ਕਿ ਨਸ਼ਿਆਂ ਬਾਰੇ ਦੱਸਿਆ ਗਿਆ ਉਹਦਾ, ਜਿੰਨਾ ਵੀ ਤੁਸੀਂ ਥੀਏਟਰੀਕਲ ਪ੍ਰੋਮੋ ਦੇਖਿਆ ਹੋਊਗਾ, ਉਹਦੇ 'ਚ ਪੰਜਾਬ ਦਾ ਜੋ ਅੱਜ ਹਾਲਾਤ ਨੇ ਉਹਦੇ ਬਾਰੇ ਦੱਸਿਆ ਗਿਆ ਕਿ ਅੱਜ ਯੂਥ ਦਾ ਕੀ ਹਾਲਾਤ ਨੇ ਪੰਜਾਬ ਦੇ। ਤੇ ਗਵਰਨਮੈਂਟ ਉਹਨੂੰ ਮੰਨਣ 'ਚ ਤਿਆਰ ਨਹੀਂ ਹੈਗੀ ਕਿ ਨਹੀਂ ਸਾਡੇ ਹਾਲਾਤ ਇਦਾਂ ਦੇ ਨਹੀਂ ਹੈਗੇ, ਪਰ ਅਸਲ ਵਿੱਚ ਹਾਲਾਤ ਉਦਾਂ ਦੇ ਹੋ ਚੁੱਕੇ ਨੇ। ਇਹ ਜਾ ਕੇ ਦੇਖ ਹੀ ਨਹੀਂ ਪਾਉਂਦੇ ਪਿੰਡਾਂ ਦੇ ਵਿੱਚ ਕੀ ਹਾਲਾਤ ਨੇ ਉਹਨਾਂ ਬੱਚਿਆਂ ਦੇ, ਉਹਨਾਂ ਯੂਥ ਦੇ। ਸਾਰਿਆਂ ਨੂੰ ਪਤਾ ਜੀ। Even politicians' families are cancer ridden. They know it. ਉਹ ਠੀਕ ਹੈ, ਅਮਰੀਕਾ ਜਾ ਕੇ ਤੇ ਉੱਥੇ ਜਾ ਕੇ ਇਲਾਜ ਕਰਾ ਰਹੇ ਪਏ ਨੇ, ਬਟ they are facing it. They know at grassroots levels. ਕਿੰਨੀ ਦੇਰ ਉਹ ਕਬੂਤਰਾਂ ਜ਼ਿੰਦਗੀ ਜੀ ਜਾਣਗੇ। ਕਬੂਤਰ ਦੇ ਕੇ ਸ਼ਿਕਾਰੀ ਆ ਜਾਂਦਾ, ਉਹ ਕਹਿੰਦਾ ਵੀ ਮੈਂ ਤਾਂ ਮਰਨਾ ਨਹੀਂ, ਉਹ ਅੱਖਾਂ ਬੰਦ ਕਰ ਲੈਂਦਾ।
they are doing this. So ਇਹਨਾਂ ਦੀ ਜਿੰਨੀ ਦੇਰ ਵਿਜ਼ਨ ਉਸ ਐਂਟਰਪ੍ਰੈਨਿਓਰੀਅਲ ਵਿਜ਼ਨ ਨਹੀਂ ਹੋਏਗੀ ਨਾ, ਉਨੀ ਦੇਰ ਲੋਕਾਂ ਦੀ ਬਦਸੀਸਾਂ ਹੀ ਲੈਣਗੇ, ਤੇ ਬਦਸੀਸਾਂ ਦਾ ਨਤੀਜਾ ਜਿੱਥੇ ਇਹ ਬੈਠੇ ਨੇ ਅੱਜ ਰਾਜ ਤੇ ਕਰਦੇ ਹੋਏ ਨੇ, ਬਟ ਇਹੋ ਜਿਹਾ ਰਾਜ ਕੀ ਫਾਇਦਾ, ਇਹ ਲੋਕਾਂ ਦੀਆਂ ਗਾਲਾਂ ਹੀ ਪੈਂਦੀਆਂ। ਸੋ ਵੀ ਨੀਡ ਟੂ ਗੈਟ ਟੂ ਦੈਟ ਲੈਵਲ। ਐਂਟਰਪ੍ਰੈਨਿਓਰਸ਼ਿਪ is the key. America survives on small businesses. There are so many opportunities. ਸਾਡੀ ਅਗਰ ਸਕਿੱਲ ਲੈਵਲਸ ਡੂਏਬਲ ਔਨ ਸਕਿੱਲ ਸਾਡੀਆਂ ਅਪਰੋਪਰੀਏਟ ਹੋਣ, ਜਿਵੇਂ ਜਿਹੜਾ ਇੰਜੀਨੀਅਰ ਆ ਇੰਜੀਨੀਅਰ ਹੋਏ, ਤਾਂ there are small companies who want joint ventures with small people here in agriculture, in so many other fields, in health. Ayurvedic is such a big gift to this country. And ਉਹਦੇ ਇੰਨੇ America is highly over medicated. So there are solutions which are here with us, and there is a lot of good wave here on Ayurvedic. So the key requirement is ਕਿ ਸਾਨੂੰ ਉਸ ਡਾਇਰੈਕਸ਼ਨ ਦੇ ਵਿੱਚ ਤੁਰਨਾ ਪਏਗਾ। ਸਿਰਫ ਸਟੇਟਮੈਂਟਾਂ ਦੇ ਦਿਓ ਕਿ ਜੀ ਅਸੀਂ ਲੱਖ ਬੰਦਾ ਇੰਪਲੋਏਬਲ ਕਰ ਦਾਂਗੇ, ਜੂਨ 15 ਦਿੱਤੀ ਸੀ, ਆ 16 ਲੰਘ ਚੱਲੀ ਆ ਜੀ, ਤੇ ਉਹ 16 ਸਟੇਟਮੈਂਟ ਤਾਂ ਹੈ ਨਹੀਂ ਮੁੜ ਕੇ ਵੀ ਲੱਖ ਹੋ ਗਿਆ ਜਾਂ 10,000 ਹੋਇਆ, ਕਿਉਂਕਿ ਜੋ ਹੋਇਆ ਵੀ ਹੈ ਕਿ ਨਹੀਂ, ਉਹ ਬਿਲਡਿੰਗਾਂ ਬਣਾ ਰਹੇ ਨੇ। ਬਹੁਤ ਸਾਰੇ ਲੋਕ ਤੁਸੀਂ ਦੇਖੇ ਨੇ, ਜਿੱਦਾਂ ਇਲੈਕਸ਼ਨ ਦੇ ਵਿੱਚ ਬਹੁਤ ਸਾਰੀਆਂ ਜੌਬਸ ਦੇ ਆਪਾਂ ਨਿਊਜ਼ 'ਚ ਦੇਖਦੇ ਹਾਂ ਕਿ ਅਸੀਂ 10,000 ਬੰਦਾ ਪੁਲਿਸ 'ਚ ਭਰਤੀ ਕਰ ਰਹੇ ਹਾਂ, 10,000 ਟੀਚਰ ਰੱਖ ਰਹੇ ਹਾਂ, ਪਰ ਉਸ ਤੋਂ ਬਾਅਦ ਉੱਤੇ ਵਰਕ ਨਹੀਂ ਕੀਤਾ ਜਾਂਦਾ, ਜਾਂ ਬਹੁਤ ਸਾਰੇ ਟੈਸਟ ਰੱਖ ਦਿੱਤੇ ਜਾਂਦੇ ਨੇ, ਟੈਸਟਾਂ ਤੋਂ ਪਾਸ ਹੋ ਕੇ ਜਾਂ ਉੱਥੋਂ ਤੱਕ ਪਹੁੰਚਿਆ ਹੀ ਨਹੀਂ ਜਾਂਦਾ, ਤੇ ਫਿਰ ਵੀ ਧਰਨੇ ਲੱਗਦੇ ਨੇ, ਉਹਨਾਂ ਨੂੰ ਮਾਰ ਪੈਂਦੀ ਹੈ। ਬਹੁਤ ਸਾਰੇ ਲੋਕ ਤੁਸੀਂ ਦੇਖੇ ਚੰਡੀਗੜ੍ਹ ਦੇ ਤੁਸੀਂ ਵਿੱਚ। ਇਹਦੇ ਟਾਈਮ ਨਾ ਵੇਸਟ ਕਰੋ ਜੀ, ਪੁਲਿਸ ਦੀ ਗੱਲ ਕੀਤੀ ਤੁਸੀਂ ਜੀ, ਚੰਡੀਗੜ੍ਹ ਪੁਲਿਸ ਦੇ ਵਿੱਚ 150-200 ਬੰਦਾ ਸਵੱਛ ਹੈਲਥ ਮਿਸ਼ਨ ਦੇ ਥਰੂ ਜੀ, ਅਸੀਂ ਉਹਨਾਂ ਨੂੰ ਠੀਕ ਕੀਤਾ। ਜੀ, ਸੋ ਆਲਰੇਡੀ ਗ੍ਰਾਸ ਰੂਟ ਲੈਵਲ ਤੇ ਕੰਮ ਹੋ ਰਿਹਾ। ਨਾ ਓਨਲੀ ਥਿੰਗ ਇਜ਼ ਥੀਸ ਪੀਪਲ ਨੀਡ ਟੂ ਫਿਗਰ ਆਊਟ ਵੀ ਕੀ ਅਸੀਂ ਮਾਸਸ ਵਾਲੀ ਉਸ ਡਾਇਰੈਕਸ਼ਨ ਐਂਟਰਪ੍ਰੈਨਿਓਰ ਡਾਇਰੈਕਸ਼ਨ ਜਾਣਾ ਕਿ ਨਹੀਂ ਜਾਣਾ, ਨਹੀਂ ਤੇ ਉਸ ਨੈਗੇਟਿਵਿਟੀ ਵਿੱਚ ਆਪ ਵੀ ਫਸੇ ਹੋਏ ਨੇ ਤੇ ਲੋਕਾਂ ਨੂੰ ਫਸਾਇਆ ਪਿਆ। ਬਿਲਕੁਲ ਠੀਕ ਹੈ, ਬਹੁਤ ਵਧੀਆ, ਬਹੁਤ ਵਧੀਆ ਲੱਗਾ ਅੱਜ ਹਰਜਿੰਦਰ ਸਿੰਘ ਜੀ ਨਾਲ ਮਿਲ ਕੇ। ਤੇ ਲਾਸਟ ਤੇ ਸਾਡੀ ਆਡੀਅנס ਨੂੰ, ਜਿੰਨੇ ਵੀ ਲੋਕ ਦੇਖ ਰਹੇ ਨੇ TV 84 ਦਾ ਪ੍ਰੋਗਰਾਮ ਇੱਕ ਨਜ਼ਰ, ਉਹਨਾਂ ਨੂੰ ਕੋਈ ਮੈਸੇਜ ਤੁਹਾਡੇ ਵੱਲੋਂ ਜ਼ਰੂਰ ਦੇ ਕੇ ਜਾਓ ਤੁਸੀਂ। Think big and act fast as soon as possible. Dream ਕਰੋ, ਉਹਨੂੰ thoughts convert ਕਰੋ, thought ਨੂੰ action 'ਚ। Anything is possible. To become a billionaire, you need few months today. ਉਹ ਪੁਰਾਣੇ ਜ਼ਮਾਨੇ ਗਏ ਕਿ ਟਾਟਾ ਬਿਰਲਾ ਜੀ ਜੱਦੀ ਪੁਸ਼ਤੀ ਕੰਮ ਹੁੰਦੇ। ਤੁਸੀਂ ਸਿਰਫ ਸੋਚਣਾ ਸ਼ੁਰੂ ਕਰੋ। ਲੋਕਾਂ ਨੂੰ ਜਿੱਦਣ ਸੋਚਣ ਲਾਤਾ ਨਾ, ਇਹ ਪਾਲਿਸੀਜ਼ ਇਹਨਾਂ ਦੀਆਂ ਸਭ ਆਪੇ ਖਤਮ ਹੋ ਜਾਣੀਆਂ। ਤੁਸੀਂ ਸੋਚਣਾ ਸ਼ੁਰੂ ਕਰੋ, ਸਾਰੇ ਜਿੱਥੇ ਜਿੱਥੇ ਅੱਜ ਬੈਠੇ ਹੋ ਸੋਚਣਾ ਸ਼ੁਰੂ ਕਰੋ, ਮੈਂ ਕੀ ਕਰ ਸਕਦਾ, ਕੀ ਮੈਂ ਜੋ ਕਰ ਰਿਹਾ ਮੈਂ ਇਹਦੇ ਲਈ ਬਣਿਆ ਹਾਂ, ਐਮ ਆਈ ਪੈਸ਼ਨੇਟ ਵਾਟ ਆਈ ਐਮ ਡੂਇੰਗ, ਜਾਂ ਮੈਂ ਸਿਰਫ ਆਪਣੇ ਬਿਲਸ ਦੇਣ ਲਈ ਕੰਮ ਕਰ ਰਿਹਾ ਜਾਂ ਆਪਣੀ ਰੋਜ਼ੀ ਰੋਟੀ ਹੀ ਚਲਾ ਰਿਹਾ। ਉਹਨੂੰ ਚੱਲੀ ਜਾਣ ਦਿਓ। ਅੱਧਾ ਘੰਟਾ ਦਿਹਾੜੀ 'ਚ ਸਿੱਖੀ ਦੀ ਡੈਫੀਨੇਸ਼ਨ ਤੇ ਅੰਮ੍ਰਿਤ ਵੇਲੇ ਉੱਠ ਕੇ ਦੇਖੋ, ਆਪੇ ਆਈਡੀਆ ਸਾਨੂੰ ਆ ਜਾਣਗੇ। ਬਹੁਤ ਵਧੀਆ ਲੱਗਾ ਹਰਜਿੰਦਰ ਜੀ ਤੁਹਾਡੇ ਨਾਲ ਮਿਲ ਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਲੇਜ਼ਰ ਇਜ਼ ਆਲ ਮਾਈਨ। ਥੈਂਕ ਯੂ। ਇੱਕ ਨਜ਼ਰ, ਇੱਕ ਨਜ਼ਰ।